ਭਿੰਡਰਾਂਵਾਲੇ ਜੀ ਸਿੱਖ ਕੌਮ ਦੇ ਇੱਕ ਨੇਤਾ ਦੇ ਤਰ੍ਹਾਂ ਉੱਭਰ ਰਹੇ ਸੀ। ਪੰਜਾਬ ਦੇ ਉਹ ਹੱਕ ਸੀਗੇ ਔਰ ਪੰਜਾਬੀਅਤ ਨੂੰ ਅੱਗੇ ਕਰਨਾ ਚਾਹੁੰਦੇ ਸੀ, ਉਹ ਕਰ ਰਹੇ ਸੀ। ਜਿਸ ਦਿਨ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ, ਉਸ ਟਾਈਮ ਗਿਆਨੀ ਜੈਲ ਸਿੰਘ ਇੰਡੀਆ 'ਚ ਹੈ ਨਹੀਂ ਸੀ। ਜਿਹੜਾ ਬੰਦਾ ਕਿ ਗੁਰੂ ਘਰ ਨੂੰ ਮੰਨਦਾ ਹੋਵੇ, ਉਹ ਬੰਦਾ ਗੁਰੂ ਘਰ ਦੇ ਉੱਤੇ ਅਟੈਕ ਕਿਵੇਂ ਕਰ ਸਕਦਾ? ਨਹੀਂ, ਆਰਡਰ ਤਾਂ ਉਹਨਾਂ ਨੇ ਦਿੱਤੇ। ਇੰਦਰਾ ਗਾਂਧੀ ਨੇ ਉਹਨਾਂ ਦੀ ਪਾਵਰ ਦਾ ਮਿਸਯੂਜ਼ ਕੀਤਾ ਜਾਂ ਉਹਨਾਂ ਦਾ ਨਾਮ ਲਗਾ ਦਿੱਤਾ, ਉਹਨਾਂ ਨੇ ਰਿਜ਼ਾਈਨ ਕਿਉਂ ਨਹੀਂ ਕੀਤਾ? ਕੁਰਸੀ ਦੇ ਲਾਲਚੀ ਸਨ। ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ, ਇੰਦਰਾ ਗਾਂਧੀ ਜੀ, ਇਹ ਟੋਟਲੀ ਇਨਵੋਲਵ ਨੇ। ਮੈਂ ਤੁਹਾਡੇ ਤੋਂ ਮਾਫੀ ਮੰਗ ਲਾਂ, ਪੈਰੀ ਪੈ ਕੇ ਮਾਫੀ ਮੰਗ ਲਾਂ, ਤੁਸੀਂ ਕੀ ਕਰੋਗੇ? ਆਪਣੇ ਇਨਸਾਨੇ ਪੰਜਾਬੀ ਤਾਂ ਹੈ ਹੀ, 2 ਮਿੰਟ 'ਚ ਮਾਫ ਕਰ ਦਿੰਦੇ ਨੇ। ਦਰਬਾਰ ਸਾਹਿਬ ਦਾ ਹਮਲਾ ਮਾਫੀ ਦੇ ਕਾਬਿਲ ਹੈ। ਸਿੱਖਾਂ ਦਾ 3 ਦਿਨ ਤੱਕ ਕਤਲੇਆਮ ਹੋ ਜਾਏ, ਮਾਫੀ ਦਾ ਕਾਬਿਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਲਗਾਤਾਰ ਆਪਣੇ TV 84 ਦੇ ਪਲੇਟਫਾਰਮ ਦੇ ਉੱਤੇ ਤੁਹਾਡੇ ਨਾਲ ਹਰ ਪੰਥਕ ਮਸਲੇ ਦੇ ਉੱਤੇ ਡਿਸਕਸ਼ਨ ਕਰਦੇ ਰਹੇ ਔਰ ਹਰ ਪੰਥਕ ਮਸਲੇ ਦੀ ਜਿਹੜੀ ਗਹਿਰਾਈ ਤੱਕ ਜਾ ਕੇ ਅਸੀਂ ਸੱਚਾਈਆਂ ਤੁਹਾਡੇ ਤੱਕ ਲੈ ਕੇ ਆਏ ਹਾਂ। ਜੂਨ ਦਾ ਮਹੀਨਾ ਚੱਲ ਰਿਹਾ, ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਹਮਲੇ ਤੇ ਆਪਰੇਸ਼ਨ ਬਲੂ ਸਟਾਰ ਦਾ ਜਦੋਂ ਵੀ ਜ਼ਿਕਰ ਆਉਂਦਾ ਤਾਂ ਸਭ ਤੋਂ ਵੱਡਾ ਜ਼ਿਕਰ ਆਉਂਦਾ ਹੈਗਾ ਕਿ ਉਸ ਵਕਤ ਦੀ ਹਾਕਮ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਔਰ ਉਸ ਹਮਲੇ ਦਾ ਆਰਡਰ ਦਿੱਤਾ ਗਿਆਨੀ ਜੈਲ ਸਿੰਘ, ਜਿਹੜੇ ਉਸ ਦੇਸ਼ ਦੇ ਉਸ ਵੇਲੇ ਦੇ ਹੁਕਮਰਾਨ ਦੇ ਤੌਰ 'ਤੇ ਕਹਿ ਲਈਏ ਰਾਸ਼ਟਰਪਤੀ ਸਨ। ਮਗਰ ਉਸ ਵੇਲੇ ਦੀ ਕੀ ਸੱਚਾਈਆਂ ਸਨ, ਕੀ ਹਾਲਾਤ ਸਨ, ਇਸ ਸਾਰੇ ਮਸਲੇ 'ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਗਿਆਨੀ ਜੈਲ ਸਿੰਘ ਦੇ ਪੋਤਰੇ ਸਰ ਇੰਦਰਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਇਹਨਾਂ ਨਾਲ ਸਾਰੇ ਮਸਲਿਆਂ ਦੀ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਕਰਨੇ। ਇੰਦਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੰਦਰਜੀਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਹੈਗੇ ਹਾਂ, ਤੁਸੀਂ ਪੋਤਰੇ ਹੈਗੇ ਹੋ ਗਿਆਨੀ ਜੈਲ ਸਿੰਘ ਦੇ, ਤੁਸੀਂ ਆਪਣੇ ਦਾਦਾ ਜੀ ਨੂੰ ਪੋਲੀਟੀਕਲ ਤੌਰ ਦੇ ਉੱਤੇ ਕਿ ਧਾਰਮਿਕ ਤੌਰ ਦੇ ਉੱਤੇ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਦੇਖੋ ਜੀ, ਮੇਰਾ ਬਰਥ ਜਿਹੜਾ ਹੈਗਾ 1962 ਦਾ ਹੈ ਅਤੇ ਉਸ ਟਾਈਮ ਤੋਂ ਤੁਸੀਂ ਦੇਖ ਲਓ 62 ਤੋਂ ਲੈ ਕੇ ਅੱਜ ਤੱਕ ਗਿਆਨੀ ਜੀ ਜਿਸ ਇਸ ਪੋਸਟ 'ਤੇ ਰਹੇ ਨੇ, ਮੋਸਟ ਪ੍ਰੋਬਲੀ CM ਦੀ ਮੰਤਰੀ ਵੀ ਰਹੇ, ਉੱਥੋਂ ਪੰਜਾਬ ਪ੍ਰਧਾਨ ਵੀ ਰਹੇ, ਉਸ ਤੋਂ ਬਾਅਦ ਚੀਫ ਮਿਨਿਸਟਰ ਰਹੇ। ਪੂਰੀ ਸਾਨੂੰ ਹੋਸ਼ ਸੀ ਕਿ ਮੈਨੂੰ, ਪਰ ਹੋਮ ਮਿਨਿਸਟਰ ਰਹੇ ਔਰ ਰਾਸ਼ਟਰਪਤੀ ਰਹੇ। ਪਰ ਇੱਕ ਚੀਜ਼ ਸਾਡੇ ਘਰ 'ਚ ਮੈਂ ਦੇਖੀ, ਉਹ ਇਹ ਦੇਖੀ, ਦਰਬਾਰ ਸਾਹਿਬ ਦਾ ਸਾਡਾ ਇੱਕ ਸਪੈਸ਼ਲ ਇੱਕ ਕਮਰਾ ਸਾਡੇ ਹਰੇਕ ਘਰ 'ਚ ਹੁੰਦਾ ਸੀ, ਜਿੱਥੇ ਗਿਆਨੀ ਜੀ ਹਮੇਸ਼ਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹ ਆਪਣਾ ਪਾਠ ਕਰਦੇ ਸੀ, ਫਿਰ ਦੂਜਾ ਕੰਮ ਕਰਦੇ ਸੀਗੇ। ਸਭ ਤੋਂ ਵੱਡੀ ਗੱਲ ਮੈਂ ਉਹਨਾਂ 'ਚ ਇਹ ਦੇਖੀ, ਸਾਡੇ ਘਰ 'ਚ ਅਸੀਂ ਗੁਰੂ ਘਰ ਨੂੰ ਬਹੁਤ ਮੰਨਣ ਵਾਲੇ ਹੈਗੇ ਹਾਂ, ਅਤੇ ਜਿਸ ਤਰੀਕੇ ਨਾਲ ਉਹਨਾਂ ਦੀ ਪੋਲੀਟੀਕਲ ਲਾਈਫ ਰਹੀ ਹੈ, ਇਮਾਨਦਾਰ, ਛਵੀ ਵਧੀਆ ਰਹੀ ਹੈ। ਪੰਜਾਬ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਨੇ, ਹੁਣ ਤੁਸੀਂ ਪੰਜਾਬ ਦੀ ਗੱਲ, ਜਦੋਂ ਚੀਫ ਮਿਨਿਸਟਰ ਸੀਗੇ, ਸਭ ਤੋਂ ਪਹਿਲਾਂ ਮਤਲਬ ਪਹਿਲਾ ਕਦਮ ਉਹਨਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਦੀ ਸਫਾਈ ਕਰਾਈ ਸੀਗੀ, ਜਦ ਤੱਕ ਕਿ ਅੱਜ ਤੱਕ ਪਹਿਲਾਂ ਕਿਸੇ ਨੇ ਨਹੀਂ ਕਰਵਾਈ ਸੀ। ਐਜ ਚੀਫ ਮਿਨਿਸਟਰ ਹੁੰਦੇ ਸਭ ਤੋਂ ਉਹਦੇ ਵਿੱਚ ਮੈਂ ਵੀ ਸ਼ਾਮਿਲ ਸੀ। ਮੈਂ ਖੁਦ ਗਿਆ ਸੀ, ਸਿਰ 'ਤੇ ਬੱਠਲ ਚੱਕਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਕੱਢਿਆ, ਜਿਨ੍ਹਾਂ ਦਾ ਮਕਸਦ ਮਾਰਗ ਕੱਢਣ ਦੇ ਸੀਗੇ ਗੁਰੂ ਜੀ ਨੂੰ ਯਾਦ ਕਰਨਾ। ਜਿੱਥੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਗਏ, ਉਹਦਾ ਦੋ ਚੀਜ਼ਾਂ ਦਾ ਫਾਇਦਾ ਹੋਇਆ ਕਿ ਘਰ ਘਰ ਬਿਜਲੀ, ਘਰ ਘਰ ਸੜਕ, ਘਰ ਘਰ ਆਵਾਜਾਈ ਸਾਰੀਆਂ ਪਹੁੰਚ ਗਈਆਂ ਔਰ ਪੰਜਾਬ ਦੀ ਤਰੱਕੀ ਹੋਈ। ਔਰ ਇੱਥੇ ਮੈਨੂੰ ਯਾਦ ਹੈ ਇੱਕ ਪੁਆਇੰਟ 'ਤੇ, ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਚੀਫ ਮਿਨਿਸਟਰ ਬਣੇ, ਉਹਨਾਂ ਨੇ ਇੱਕ ਗੱਲ ਕਹੀ ਵੀ ਸੀ ਸਟੇਜ ਦੇ ਉੱਤੇ, ਕਹੀ ਕਿ ਜੋ ਕੰਮ ਗਿਆਨੀ ਜੈਲ ਸਿੰਘ ਜੀ ਕਰ ਗਏ ਨੇ, ਉਹ ਕੋਈ ਨਹੀਂ ਕਰ ਸਕਦਾ। ਹੁਣ ਮੈਂ ਇਹੀ ਸੋਚਦਾ ਕਿ ਮੈਂ ਅੱਗੇ ਪੰਜਾਬ ਦੇ ਭਲਾਈ ਵਾਸਤੇ ਕਰਾਂ ਅਤੇ ਕੀ ਕਰਾਂ। ਅਤੇ ਇਹ ਛਵੀ ਸੀ ਉਹਨਾਂ ਦੀ, ਗਿਆਨੀ ਜੀ ਦੀ। ਅਤੇ ਜਿਹੜੇ ਇਲਜ਼ਾਮ ਲੱਗਦੇ ਨੇ, ਉਹ ਹੁਣ ਮੈਨੂੰ ਸਮਝ ਨਹੀਂ ਆਉਂਦੀ। ਔਰ ਤੁਸੀਂ ਇੱਕ ਗੱਲ ਕੀਤੀ ਕਿ ਜਿਹੜਾ ਬੰਦਾ ਗੁਰੂ ਘਰ ਨੂੰ ਇੰਨਾ ਮੰਨਣ ਵਾਲਾ ਹੋਵੇ, ਜਦੋਂ ਉਹਨਾਂ ਨੇ ਚੀਫ ਮਿਨਿਸਟਰ ਬਣੇ, ਪਹਿਲਾਂ ਗੱਦੀ ਤੋਂ ਬੈਠਣ ਤੋਂ ਪਹਿਲਾਂ ਅਨੰਦਪੁਰ ਸਾਹਿਬ ਜਾ ਕੇ ਮੱਥਾ ਟੇਕਿਆ, ਅਰਦਾਸ ਕਰਦੇ ਸੀ। ਉਹ ਅਰਦਾਸ ਆਪਣੀ ਖੁਦ ਕਰਦੇ ਸੀ। ਹੋਮ ਮਿਨਿਸਟਰ ਬਣੇ, ਕੁਰਸੀ 'ਤੇ ਨਹੀਂ ਬੈਠੇ, ਸਭ ਤੋਂ ਪਹਿਲਾਂ ਸਹੁੰ ਚੁੱਕੀ, ਉਸ ਤੋਂ ਬਾਅਦ ਅਨੰਦਪੁਰ ਸਾਹਿਬ ਗਏ ਸਪੈਸ਼ਲ, ਉੱਥੇ ਆਪਣਾ ਅਰਦਾਸ ਕੀਤੀ, ਆ ਕੇ ਗੱਦੀ 'ਤੇ ਬੈਠੇ ਕੰਮ ਸ਼ੁਰੂ ਕੀਤਾ। ਮੈਂ ਵੀ ਨਾਲ ਸੀਗਾ। ਜਦੋਂ ਰਾਸ਼ਟਰਪਤੀ ਬਣੇ, ਸਹੁੰ ਚੁੱਕੀ, ਇਮੀਡੀਏਟਲੀ ਚਾਰਜ ਲਿੱਤਾ, ਅਨੰਦਪੁਰ ਸਾਹਿਬ ਗਏ ਔਰ ਉੱਥੋਂ ਅਰਦਾਸ ਕਰਕੇ ਆਸ਼ੀਰਵਾਦ ਲੈ ਕੇ ਫਿਰ ਰਾਸ਼ਟਰਪਤੀ ਭਵਨ ਦੀ ਕੁਰਸੀ 'ਤੇ ਬੈਠੇ।
ਇੰਦਰਜੀਤ ਸਿੰਘ ਜੀ, ਮੈਂ ਤੁਹਾਨੂੰ ਇੱਥੇ ਰੋਕਾਂਗਾ। ਤੁਹਾਡਾ ਕਹਿਣਾ ਠੀਕ ਹੈ ਕਿ ਧਾਰਮਿਕ ਸੋਚ ਹੈਗੀ ਸੀ ਗਿਆਨੀ ਜੈਲ ਸਿੰਘ ਦੀ ਕਿ ਵੀ ਗੁਰੂ ਘਰ ਇੱਕ ਸਿੱਖ ਹੋਣ ਦੇ ਨਾਤੇ ਉਹ ਆਪਣਾ ਫਰਜ਼ ਅਦਾ ਕਰ ਰਹੇ ਸਨ ਕਿ ਵੀ ਇੱਕ ਅੱਛੀ ਪੋਸਟ ਮਿਲਦੀ ਹੈ, ਕੋਈ ਵੀ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੂੰ ਪੋਸਟ ਮਿਲਿਆ, ਕਹਿ ਲਓ ਤਰੱਕੀ ਹੋਈ, ਅਗਰ ਅਸੀਂ ਪੋਲੀਟੀਕਲ ਲੈਵਲ ਦੇ ਉੱਤੇ ਕਹੀਏ ਤਾਂ ਗੁਰੂ ਘਰ ਦਾ ਸ਼ੁਕਰਾਨਾ ਅਦਾ ਕਰਦੇ ਸਨ। ਮਗਰ ਇਹਨਾਂ ਦੇ ਨਾਲ ਨਾ ਅੱਛਾਈਆਂ ਦੇ ਨਾਲ ਹਰ ਮਨੁੱਖ ਦੇ ਅੰਦਰ ਕੁਝ ਅੱਛਾਈਆਂ ਤੇ ਕੁਝ ਬੁਰਾਈਆਂ ਵੀ ਹੁੰਦੀਆਂ ਨੇ। ਇੱਕ ਬੜਾ ਵੱਡਾ ਟੈਗ ਲੱਗਦਾ, ਸਿੱਖ ਕੌਮ ਨੇ ਬੜੀ ਵੱਡੀ ਨਾਰਾਜ਼ਗੀ ਜ਼ਾਹਿਰ ਕੀਤੀ ਗਿਆਨੀ ਜੈਲ ਸਿੰਘ ਦੇ ਨਾਲ। ਦੇਸ਼ ਦੇ ਰਾਸ਼ਟਰਪਤੀ ਸਨ, ਦਰਬਾਰ ਸਾਹਿਬ ਦੇ ਉੱਤੇ ਹਮਲਾ, ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ, ਉਹਦੇ ਵੱਲੋਂ ਜੋ ਆਰਡਰ ਦਿੱਤਾ ਗਿਆ ਉਹ ਰਾਸ਼ਟਰਪਤੀ ਨੇ ਦਿੱਤਾ। ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੇ ਲਫ਼ਜ਼ ਰਿਪੀਟ ਕਰਨਾ, ਜਿਹੜਾ ਹਰ ਚੰਗਾ ਕੰਮ ਕਰਨ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦਾ, ਅਨੰਦਪੁਰ ਸਾਹਿਬ ਜਾਂਦਾ, ਉਹ ਇੱਕ ਰਾਸ਼ਟਰਪਤੀ ਤੌਰ ਦੇ ਉੱਤੇ ਤਿੰਨਾਂ ਆਰਮੀਆਂ ਨੂੰ ਕਿਵੇਂ ਆਰਡਰ ਦੇ ਸਕਦਾ ਹੈਗਾ ਕਿ ਟੈਂਕਾਂ ਤੋਪਾਂ ਦੇ ਨਾਲ ਤੁਸੀਂ ਦਰਬਾਰ ਸਾਹਿਬ ਢਾਣ ਦੇ ਲਈ, ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਮਾਰਨ ਦੇ ਲਈ ਇੰਨਾ ਵੱਡਾ ਆਰਮੀ ਦਾ ਐਕਸ਼ਨ ਦੁਨੀਆ ਦੇ ਅੰਦਰ ਹਾਲੇ ਤੱਕ ਐਸੀ ਕੋਈ ਮਿਸਾਲ ਨਹੀਂ ਹੈਗੀ ਕਿ ਆਪਣੇ ਹੀ ਮੁਲਕ ਦੇ ਅੰਦਰ ਆਰਮੀ ਦੇ ਟੈਂਕ ਤਿੰਨਾਂ ਫੌਜਾਂ ਦੇ ਕਹਿ ਲਈਏ ਕਿ ਵੱਡਾ ਆਪਰੇਸ਼ਨ ਕੀਤਾ ਗਿਆ ਹੋਵੇ। ਇਹੋ ਜਿਹਾ ਕੰਮ ਗਿਆਨੀ ਜੈਲ ਸਿੰਘ ਕਿਵੇਂ ਕਰ ਸਕਦੇ ਨੇ ਅਗਰ ਉਹ ਸਿੱਖ ਧਰਮ ਨੂੰ ਮੰਨਣ ਵਾਲੇ ਨੇ? ਇਹੀ ਚੀਜ਼ ਸੋਚਣ ਵਾਲੀ ਗੱਲ ਹੈ। ਜਿਹੜਾ ਬੰਦਾ ਕਿ ਗੁਰੂ ਘਰ ਨੂੰ ਮੰਨਦਾ ਹੋਵੇ, ਉਹ ਬੰਦਾ ਗੁਰੂ ਘਰ ਦੇ ਉੱਤੇ ਅਟੈਕ ਕਿਵੇਂ ਕਰ ਸਕਦਾ? ਨਹੀਂ, ਆਰਡਰ ਤਾਂ ਉਹਨਾਂ ਨੇ ਦਿੱਤੇ ਨੇ। ਬਿਲਕੁਲ ਨਹੀਂ, ਬਿਲਕੁਲ ਗਲਤ ਹੈ। ਤੁਸੀਂ ਐਜ਼ ਕੋਈ ਆਰਡਰ ਦਿਖਾ ਦਿਓ ਜਿਹਦੇ ਵਿੱਚ ਉਹਨਾਂ ਨੇ ਸਾਈਨ ਕਰਕੇ ਆਰਡਰ ਦਿੱਤੇ ਹੋਣ। ਔਰ ਜਿਸ ਦਿਨ ਅਟੈਕ ਹੋਇਆ ਗਿਆਨੀ ਹਰਿਮੰਦਰ ਸਾਹਿਬ 'ਤੇ, ਉਸ ਟਾਈਮ ਗਿਆਨੀ ਜੈਲ ਸਿੰਘ ਇੰਡੀਆ 'ਚ ਹੈ ਨਹੀਂ ਸੀਗੇ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੰਦਰਾ ਗਾਂਧੀ ਹੈ ਉਸ ਲਈ ਜਿਹੜੀ ਕਾਂਗਰਸ ਸਰਕਾਰ ਸੀ ਉਹ ਝੂਠੇ ਸਨ ਸਾਰੇ? ਬਿਲਕੁਲ ਝੂਠੇ ਨੇ। ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ, ਔਰ ਇਹਦੇ ਵਿੱਚ ਇੰਦਰਾ ਗਾਂਧੀ ਜੀ, ਇਹ ਟੋਟਲੀ ਇਨਵੋਲਵ ਨੇ। ਤੁਸੀਂ ਮੇਰੇ ਖਿਆਲ ਨਾਲ ਸ਼ਾਇਦ ਉਹਨਾਂ ਦੀ ਕਿਤਾਬ ਨਹੀਂ ਪੜ੍ਹੀ ਗਿਆਨੀ ਜੀ ਦੀ, ਉਹ ਪੜ੍ਹੋ, ਉਹਦੇ ਵਿੱਚ ਸੱਚਾਈ ਲਿਖੀ ਹੋਈ ਹੈ। ਔਰ ਤੁਸੀਂ ਦੂਸਰੇ ਜੋ ਹਮੇਸ਼ਾ ਹੀ ਉਹਨਾਂ ਨਾਲ ਰਹਿੰਦੇ ਸੀਗੇ, ਸਰਦਾਰ ਤਰਲੋਚਨ ਸਿੰਘ ਜੀ, ਉਹਨਾਂ ਨੇ ਖੁਦ ਕਿਹਾ ਹੈ ਕਿ ਗਿਆਨੀ ਜੀ ਨੂੰ ਬਿਲਕੁਲ ਇਹਦੇ ਵਿੱਚੋਂ ਆਪਰੇਸ਼ਨ ਬਲੂ ਸਟਾਰ ਤੋਂ ਸਾਈਡ 'ਤੇ ਰੱਖਿਆ ਗਿਆ। ਉਹਨਾਂ ਨੂੰ ਨੌਲੇਜ ਤੱਕ ਨਹੀਂ ਦਿੱਤੀ ਗਈ ਕਿ ਇਹ ਸ਼ਾਇਦ ਅਟੈਕ ਹੋ ਰਿਹਾ। ਗਿਆਨੀ ਜੀ ਨੇ ਜਦੋਂ ਪਤਾ ਲੱਗਿਆ, ਗਿਆਨੀ ਜੀ ਨੇ ਇਹ ਗੱਲ ਕਹੀ ਕਿ ਇੰਦਰਾ ਜੀ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ, ਤਾਂ ਇੰਦਰਾ ਗਾਂਧੀ ਦਾ ਜਵਾਬ ਸੀ ਕਿ ਅਸੀਂ ਇਸ ਤਰ੍ਹਾਂ ਕੁਝ ਨਹੀਂ ਕੰਮ ਕਰ ਰਹੇ, ਕੋਈ ਅਟੈਕ ਨਹੀਂ ਕਰ ਰਹੇ, ਇੱਕ ਡਰਾਵਾ ਦੇ ਰਹੇ ਹਾਂ। ਇੱਕ ਡਰਾਵਾ ਦਿੱਤਾ ਹੈ, ਉਹਨਾਂ ਨੂੰ ਖਾਲੀ ਕਰਾ ਲਾਂਗੇ, ਕੋਈ ਉਹ 'ਤੇ ਅਟੈਕ ਨਹੀਂ ਕਰਾਂਗੇ। ਇਹ ਇੰਦਰਾ ਗਾਂਧੀ ਜੀ ਦੇ ਵਰਡ ਸੀਗੇ ਕਿ ਇਸ ਤਰੀਕੇ ਨਾਲ ਹੋਏ ਨੇ। ਪਰ ਉਹਨਾਂ ਨੇ ਜਦੋਂ ਅਟੈਕ ਕੀਤਾ, ਰਾਤ ਨੂੰ ਅਟੈਕ ਕੀਤਾ, ਹੁਕਮ ਹੋਇਆ ਤਾਂ ਇੰਦਰਾ ਗਾਂਧੀ ਜੀ ਕੋਲੋਂ ਹੋਇਆ। ਔਰ ਇਹ ਗੱਲ ਰਾਹੁਲ ਗਾਂਧੀ ਨੇ ਮੰਨੀ ਹੈ ਕਿ ਠੀਕ ਹੈ ਸਾਡੇ ਮੇਰੀ ਦਾਦੀ ਤੋਂ ਗਲਤੀ ਹੋਈ ਹੈ। ਆਪਾਂ ਰਾਹੁਲ ਗਾਂਧੀ ਨੂੰ 2 ਮਿੰਟ ਲਈ ਸਾਈਡ ਤੇ ਰੱਖਣਾ। ਤੁਹਾਡਾ ਕਹਿਣਾ ਹੈਗਾ ਕਿ ਗਿਆਨੀ ਜੈਲ ਸਿੰਘ ਨੇ ਉਸ ਆਰਡਰ ਤੇ ਸਾਈਨ ਨਹੀਂ ਕੀਤੇ ਸਨ। ਦੇਸ਼ ਦੇ ਰਾਸ਼ਟਰਪਤੀ ਸਨ। 2 ਦਿਨ ਬਾਅਦ, 4 ਦਿਨ ਬਾਅਦ, 5 ਦਿਨ ਬਾਅਦ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ 8 ਜਾਂ 9 ਤਰੀਕ ਨੂੰ ਉੱਥੇ ਜਾਂਦੇ ਨੇ, ਉਹਨਾਂ ਦੇ ਉੱਤੇ ਵੀ ਖਾੜਕੂ ਸਿੰਘਾਂ ਵੱਲੋਂ ਉਹਨਾਂ ਨੂੰ ਮਾਰਨ ਦੇ ਲਈ ਗੋਲੀ ਚਲਾਈ ਜਾਂਦੀ ਹੈ। ਇਤਿਹਾਸਿਕ ਤੱਥ ਹੈਗਾ। ਉਸ ਵੇਲੇ ਵੀ ਚਾਹੁੰਦੇ ਮੀਡੀਆ 'ਚ ਬਰੀਫ ਕਰ ਸਕਦੇ ਸਨ। ਇਹ ਖੁਲਾਸਾ ਉਹਨਾਂ ਨੇ ਤੁਹਾਡੇ ਹਿਸਾਬ ਨਾਲ ਕੁਝ ਸਮੇਂ ਬਾਅਦ, ਕੁਝ ਸਾਲਾਂ ਬਾਅਦ ਕਿਤਾਬ ਵਿੱਚ ਕੀਤਾ, ਜਾਂ ਇਸਤੀਫਾ ਦੇ ਦਿੰਦੇ, ਮੀਡੀਆ ਨੂੰ ਬਰੀਫ ਕਰਦੇ ਹੈਗੇ ਕਿ ਇੰਦਰਾ ਗਾਂਧੀ ਨੇ ਧੋਖਾ ਕੀਤਾ। ਇਹ ਗੱਲ ਪਹਿਲੇ ਕਿਉਂ ਨਹੀਂ ਕੀਤੀ ਉਹਨਾਂ ਨੇ? ਕੀਤਾ ਕਿਸ ਤਰੀਕ ਨੂੰ? ਬਿਲਕੁਲ 84 ਚ ਕੀਤਾ। ਬਿਲਕੁਲ 84। ਮੈਂ ਤੁਹਾਨੂੰ ਹੋਰ ਦੱਸ ਦਿੰਦਾ, 84 ਦੇ ਦੰਗੇ ਜਦੋਂ ਹੋਏ ਨੇ, ਉਦੋਂ ਉਹਨਾਂ ਦੇ ਟੈਲੀਫੋਨ ਕੱਟੇ ਗਏ ਨੇ, ਸਾਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਨਜ਼ਰਬੰਦ ਕੀਤਾ ਗਿਆ ਹੈ। ਕੋਈ ਰਾਸ਼ਟਰਪਤੀ ਤੋਂ ਕੋਈ ਕਾਲ ਬਾਹਰ ਨਹੀਂ ਜਾ ਰਹੀ ਸੀ। ਉਸ ਟਾਈਮ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸੀਗੇ, ਨਾ ਕਾਲ ਬਾਹਰ ਜਾ ਰਹੀ ਸੀ, ਨਾ ਕਾਲ ਅੰਦਰ ਆ ਰਹੀ ਸੀ, ਨਾ ਰਾਜੀਵ ਗਾਂਧੀ ਫੋਨ ਚੱਕ ਰਿਹਾ ਸੀ। ਕੁਛ ਨਹੀਂ ਕੀਤਾ ਗਿਆ, ਬਿਲਕੁਲ ਉਹਨਾਂ ਨੂੰ ਇਗਨੋਰ ਕੀਤਾ ਗਿਆ। ਉਹਦਾ ਔਰ अरुण आरू जी का बयान आया कि जब भी कोई बड़ा पेड़ गिरता है तो हलचल तो होती ही है। तुसी ये नोट करो, तुसी ये गल। तो ये चीज़ां सारियां प्लैंड सीगियां। और ਗਿਆਨੀ ਜੈਲ ਸਿੰਘ ਨੂੰ ਬਦਨਾਮ ਕਰਨ ਵਿੱਚ मैं एक चीज़ कहना चाहना है कि यह अकाली दल का बहुत बड़ा हੱਥ ਸੀ, क्योंकि ਗਿਆਨੀ ਜੈਲ ਸਿੰਘ ने पंजाब बारे इन्ना कुछ किया और इन्ना पंजाब बारे सोचते सी, पंजाबीयत बारे सोचते सी। ये चाहते सी अगर ये बदनाम, क्योंकि बड़ी राजनीति, अज की राजनीति बहुत गंदी हो चुकी है सर। मैं आज की राजनीति के उत्ते ही आवांगा, लेकिन असं 84 की गल करिए, देश का नहीं मैं उस टाइम पर भी, चलो मैं उस टाइम की राजनीति कर रहा हैं जब तक ਗਿਆਨੀ ਜੈਲ ਸਿੰਘ चीफ मिनिस्टर ਸੀਗੇ, ਸਾਰੇ ਕੰਮ ਹੁੰਦੇ ਸੀ, सब कुछ ठीक ਸੀਗਾ। ਤੁਸੀਂ ਅੱਜ ਪੰਜਾਬ ਦਾ ਹਾਲਤ ਤੁਸੀਂ ਦੇਖੋ, ਅੱਜ ਪਾਣੀ ਦੀ ਸਮੱਸਿਆ, ਅੱਜ ਉੱਥੇ ਬੇਰੁਜ਼ਗਾਰੀ ਦੀ ਸਮੱਸਿਆ, ਅੱਜ ਉੱਥੇ ਨਸ਼ੇ ਦੀ ਸਮੱਸਿਆ ਪੰਜਾਬ ਦੇ ਅੰਦਰ, ਠੀਕ ਹੈ ਜੀ। ਔਰ ਉੱਥੇ ਦਾ ਕਲਚਰ ਖਰਾਬ ਹੋ ਗਿਆ, ਉਹਦਾ ਜ਼ਿੰਮੇਵਾਰ ਕੌਣ ਹੈ?
ਉਹਦਾ ਜ਼ਿੰਮੇਵਾਰ ਮੈਂ ਤੁਹਾਨੂੰ ਦੇਖ ਦਿੰਦਾ, ਜ਼ਿੰਮੇਵਾਰ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ। ਜੇ ਉਹ ਬੰਦਾ ਨਾ ਬੰਦਿਆਂ ਨੂੰ ਮਰਵਾਉਂਦਾ ਔਰ ਕਿਸਾਨਾਂ ਨੂੰ ਬਿਜਲੀ ਪਾਣੀ ਫ੍ਰੀ ਕਰਦਾ, ਤੇ ਕਿਸਾਨ ਉਹ ਕਹਿੰਦੇ ਸਾਨੂੰ ਫਸਲ ਦੀ ਕੀਮਤ ਦੇ ਦਿਓ, ਬਿਜਲੀ ਪਾਣੀ ਸਾਨੂੰ ਫ੍ਰੀ ਨਹੀਂ ਚਾਹੀਦਾ। ਜੇ ਫ੍ਰੀ ਤੁਹਾਨੂੰ ਕੋਈ ਚੀਜ਼ ਮਿਲ ਜਾਂਦੀ ਹੈ, ਜਿਸ ਬੰਦੇ ਨੂੰ ਜਿਸ ਕੌਮ ਨੂੰ ਕੋਈ ਚੀਜ਼ ਫ੍ਰੀ ਮਿਲ ਜਾਏ ਉਹ ਕੌਮ ਖਤਮ ਹੋ ਜਾਂਦੀ ਸਰ। ਜਦੋਂ ਆਟਾ ਦਾਲ ਦੀ ਸਕੀਮ ਕੀਤੀ, ਨੌਜਵਾਨ ਬੇਕਾਰ ਚਲੇ ਗਏ, ਉਹਨਾਂ ਨੂੰ ਘਰ ਬੈਠੇ ਆਟਾ ਸਕੀਮ ਮਿਲ ਰਹੀ ਸੀ, ਰੋਟੀਆਂ ਮਿਲ ਰਹੀਆਂ ਸੀ, ਤੇ ਉਹ ਕੰਮ ਕਰਨ ਦੀ ਕੀ ਲੋੜ ਸੀਗੀ, ਨਕੰਮੇ ਕਰ ਦਿੱਤੇ ਗਏ। ਹੁਣ ਮੈਂ ਸਮਝਦਾ ਮੇਰੇ 5 ਕਿੱਲੇ ਜ਼ਮੀਨ ਦੇ ਹੈ, ਮੋਟਰ ਫ੍ਰੀ ਹੈ, ਮੈਂ ਆਟੋ ਸਵਿੱਚ ਲਗਾਤਾ, ਮੋਟਰ ਆਟੋ ਜਦੋਂ ਲਾਈਟ ਆਏਗੀ ਉਦੋਂ ਮੋਟਰ ਚੱਲ ਜਾਏਗੀ। ਮੇਰੇ 5 ਕਿੱਲੇ ਦਾ ਪਾਣੀ ਨਾ ਭਰਨਾ ਪੈਣਗੇ, ਨਾਲ ਦੇ ਪੜੋਸੀ ਦੇ ਵੀ 5 ਕਿੱਲੇ ਭਰ ਜਾਂਦੇ ਨੇ। ਤਾਂ ਵੇਸਟ ਆਫ ਵਾਟਰ, ਵੇਸਟ ਆਫ ਇਲੈਕਟ੍ਰਿਸਿਟੀ। ਐਗਰੀ ਔਰ ਨਾਟ? ਨਹੀਂ, ਮੈਂ ਬਿਲਕੁਲ ਐਗਰੀ ਆ। ਮੈਂ ਫਿਰ ਤੁਹਾਨੂੰ ਕਹਾਂਗਾ ਫਿਰ ਉਸ ਤੋਂ ਬਾਅਦ ਦੇਖੋ, ਫਿਰ ਅਕਾਲੀ ਦਲ ਦੀ ਗੌਰਮੈਂਟ ਆਈ। ਅੱਜ ਅਕਾਲੀ ਦਲ ਦੀ ਗੌਰਮੈਂਟ ਤੋਂ ਬਾਅਦ ਨਸ਼ਾ ਦੇਖੋ ਕਿੱਥੇ ਪਹੁੰਚ ਚੁੱਕਿਆ ਹੈ। ਨਸ਼ਾ ਕਿਹਨੇ ਸ਼ੁਰੂ ਕੀਤਾ? ਅਕਾਲੀ ਦਲ ਦੀ ਗੌਰਮੈਂਟ 'ਚ ਕੀਤਾ। ਚਿੱਟੇ ਦਾ ਕੰਮ ਸ਼ੁਰੂ ਹੋ ਗਿਆ, ਦੂਸਰਾ ਸਿੰਥੈਟਿਕ ਦਾ ਕੰਮ ਸ਼ੁਰੂ ਹੋ ਗਿਆ, ਡਰੱਗਸ ਦਾ ਹੋ ਗਿਆ। ਅੱਜ ਦੇਖੋ ਕੰਟਰੋਲ ਹੀ ਨਹੀਂ ਹੋ ਰਿਹਾ। ਨੌਜਵਾਨ ਕੀ ਕਰਨ? ਇੰਦਰਜੀਤ ਜੀ, ਮੈਂ ਤੁਹਾਨੂੰ ਇੱਥੇ ਰੋਕਾਂਗਾ। ਅਸੀਂ ਇਸ ਨਸ਼ਿਆਂ ਦੀ ਗੱਲ ਵੀ ਕਰਾਂਗੇ, ਪੰਜਾਬ ਦੀ ਗੱਲ ਕਰਾਂਗੇ, ਲੇਕਿਨ ਗੱਲ ਮੁੱਦੇ ਤੋਂ ਜਿੱਥੋਂ ਅਸੀਂ ਗੱਲ ਦੀ ਸ਼ੁਰੂਆਤ ਕੀਤੀ ਸੀ 84 ਤੁਹਾਡੇ ਦਾਦਾ ਜੀ ਤੋਂ ਹੀ ਅਸੀਂ ਗੱਲ ਦੀ ਸ਼ੁਰੂਆਤ ਕੀਤੀ ਆਪਣੇ ਪੂਰੇ ਇੰਟਰਵਿਊ ਦੀ। ਅਸੀਂ ਸਾਰੇ ਮਸਲਿਆਂ 'ਤੇ ਡਿਸਕਸ ਕਰਾਂਗੇ, ਇੱਕ ਪੁਆਇੰਟ ਸਾਡਾ ਅੱਜ ਆਏਗਾ ਤੁਹਾਡੇ ਅੱਗੇ। ਮੇਰਾ ਸਵਾਲ ਫਿਰ ਤੁਹਾਡੇ ਤੋਂ ਹੀ ਹੈ, ਜਿੱਥੋਂ ਮੈਂ ਪਹਿਲਾ ਕੁਐਸਚਨ ਪੁੱਟ ਕੀਤਾ ਸੀ ਕਿ ਦੇਸ਼ ਦਾ ਰਾਸ਼ਟਰਪਤੀ ਹੋਵੇ। ਤੁਸੀਂ ਕਹਿ ਰਹੇ ਹੋ ਜੀ ਉਹਨਾਂ ਨੇ ਆਰਡਰ 'ਤੇ ਸਾਈਨ ਨਹੀਂ ਕੀਤੇ ਸਨ, ਉਹਨਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ? ਕੁਰਸੀ ਦੇ ਲਾਲਚੀ ਸਨ ਕਿ ਅਗਰ ਉਹਨਾਂ ਨੇ ਸਾਈਨ ਨਹੀਂ ਕੀਤਾ, ਇੰਦਰਾ ਗਾਂਧੀ ਨੇ ਉਹਨਾਂ ਦੀ ਪਾਵਰ ਦਾ ਮਿਸਯੂਜ਼ ਕੀਤਾ ਜਾਂ ਉਹਨਾਂ ਦਾ ਨਾਮ ਲਗਾ ਦਿੱਤਾ, ਉਹਨਾਂ ਨੇ ਰਿਜ਼ਾਈਨ ਕਿਉਂ ਨਹੀਂ ਕੀਤਾ? ਮਜ਼ਾ ਤਾਂ ਆਉਂਦਾ ਨਾ, ਸਿੱਖ ਸਨ, ਗੁਰੂ ਦੇ ਮੰਨਣ ਵਾਲੇ ਸਨ, ਰਿਜ਼ਾਈਨ ਕਰਕੇ ਕੌਮ ਦੇ ਅੱਗੇ ਖੜੇ ਹੋ ਜਾਂਦੇ, ਕੌਮ ਦੀ ਕਚਹਿਰੀ 'ਚ ਖੜੇ ਹੋ ਜਾਂਦੇ। ਜਦੋਂ ਦਰਬਾਰ ਸਾਹਿਬ ਦੇ ਉੱਤੇ 9 ਤਰੀਕ ਜਾਂ 10 ਤਰੀਕ ਨੂੰ ਜਾਂਦੇ ਹੈਗੇ ਨੇ, ਜਦੋਂ ਉਹਨਾਂ ਦੇ ਉੱਤੇ ਗੋਲੀ ਚੱਲਦੀ ਹੈ, ਉਸ ਦੌਰਾਨ ਉਹ ਸੰਗਤ ਦੇ ਵਿਚਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ 'ਤੇ ਖੜੇ ਹੋ ਕੇ ਕਹਿ ਸਕਦੇ ਸਨ ਇੰਦਰਾ ਗਾਂਧੀ ਨੇ ਮੇਰਾ ਮਿਸਯੂਜ਼ ਕੀਤਾ ਹੈਗਾ, ਇਸਤੀਫਾ ਦੇ ਦਿੰਦੇ। ਸਰ ਤੁਹਾਡੀ ਮੈਂ ਗੱਲ ਬਿਲਕੁਲ ਐਗਰੀ ਕਰਦਾ। ਗਿਆਨੀ ਜੀ ਨੇ ਜਦੋਂ ਚੀਫ ਮਿਨਿਸਟਰੀ ਤੋਂ ਹਟ ਗਏ ਸੀ, ਰਾਸ਼ਟਰਪਤੀ ਤੋਂ ਹਟ ਕੇ ਸੀ, 4 ਸਰਕਲ ਰੋਡ 'ਤੇ ਸੀਗੇ, ਉੱਥੇ ਬੈਠ ਕੇ ਡਿਸਕਸ਼ਨ ਕਰ ਰਹੇ ਸੀਗੇ। ਇੱਕ ਸੀਗਾ ਮਿਸਟਰ ਬੱਤਰਾ ਸੀ ਜੋ ਕਿ ਬੁੱਕ ਲਿਖਦੇ, ਇਹ ਗਿਆਨੀ ਜੀ ਬੋਲਦੇ ਸੀ ਤੇ ਉਹ ਬੁੱਕ ਲਿਖਦੇ ਰਹਿੰਦੇ ਸੀਗੇ। ਉਦੋਂ ਉੱਥੇ ਬੈਠ ਕੇ ਆਈ ਡੋਂਟ ਰਿਮੈਂਬਰ, ਮੈਂ ਵੀ ਬੈਠਾ ਹੋਇਆ ਸੀ ਉੱਥੇ, ਇੱਕ ਗੱਲ ਕੀਤੀ, ਕਹਿੰਦੇ ਮੈਥੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ। ਹੀ ਸੈਡ, ਕਹਿੰਦਾ ਮੈਥੋਂ ਗਲਤੀ ਹੋਈ ਹੈ ਕਿ ਉਦੋਂ ਜਦੋਂ ਅਟੈਕ ਹੋਇਆ ਸੀ ਉਦੋਂ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ, ਪਰ ਮੈਂ ਇੱਕ ਸੋਚਿਆ ਕਿ ਅਗਰ ਪਾਵਰ ਸਾਡੀ ਸਾਰੀ, ਹੁਣ ਮੇਰੇ ਹੱਥੋਂ ਵੀ ਪਾਵਰ ਚਲੀ ਗਈ, ਇੱਕ ਪੰਜਾਬੀ ਦੇ ਪਾਵਰ ਚਲੀ, ਇਹ ਹੋਰ ਨਾ ਕਿਤੇ ਹੋਰ ਨੁਕਸਾਨ ਹੋ ਜਾਏ, ਇਸ ਕਰਕੇ ਮੈਂ ਥੋੜ੍ਹਾ ਜਿਹਾ ਝਿਜਕ ਗਿਆ ਕਿ ਮੈਂ ਚਲੋ ਅਸਤੀਫਾ ਨਹੀਂ ਦਿੱਤਾ, ਪਰ ਮੈਨੂੰ ਦੇ ਦੇਣਾ ਚਾਹੀਦਾ ਸੀ। ਹੀ ਸੈਡ, ਆਪਣੇ ਮੂੰਹ ਨਾਲ ਕਹੀ ਗੱਲ, ਉਹ ਮੈਂ ਆਪਦੇ ਕੰਨਾਂ ਨਾਲ ਸੁਣੀ। ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਦਾ ਹਮਲਾ ਹੋ ਜਾਏ, ਦਰਬਾਰ ਸਾਹਿਬ 'ਚ ਗੋਲੀਆਂ ਚੱਲ ਜਾਣ, ਇਸ ਤੋਂ ਵੱਡਾ ਹੋਰ ਕੀ ਨੁਕਸਾਨ ਹੋ ਸਕਦਾ? ਬਿਲਕੁਲ, ਦੇਖੋ ਇਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਸਰ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਕੰਮ। ਦੇਖੋ ਮੈਂ ਤੁਹਾਨੂੰ ਕਹਾਂ ਕਿ ਮੈਂ ਉੱਥੇ ਪੁਲਿਸ ਭੇਜ ਰਿਹਾ, ਤੁਸੀਂ ਕਹੋ ਜੀ ਗਲਤੀ ਕਰ ਰਹੇ ਹੋ ਤੁਸੀਂ, ਮੈਂ ਕਹੂੰਗਾ ਤੁਸੀਂ ਮੈਨੂੰ ਅੱਗੇ ਜਵਾਬ ਦਿਓ ਜੀ, ਇਹ ਤਾਂ ਸਿਰਫ ਉਹਨਾਂ ਨੂੰ ਡਰਾਵਾ ਦੇਣਾ। ਜੇ ਮੈਨੂੰ ਮੈਂ ਸੈਟਿਸਫਾਈ ਹੋ ਕੇ ਬਹਿ ਜਾਵਾਂਗਾ ਜਾਂ ਨਹੀਂ, ਜਾਂ ਤਾਂ ਡਰਾਵਾ ਦੇ ਰਹੇ ਆ ਤੇ ਖਤਮ ਹੋ ਜਾਏਗਾ। ਯਾਨੀ ਕਿ ਮੈਂ ਫਿਰ ਆਪਣੇ ਲਫ਼ਜ਼ ਉੱਤੇ ਰਿਪੀਟ ਕਰਾਂ ਜੋ ਤੁਸੀਂ ਕਹਿ ਰਹੇ ਹੋ ਕਿ ਗਿਆਨੀ ਜੈ ਸਿੰਘ ਨੂੰ ਇੱਕ ਤਰ੍ਹਾਂ ਤੋਂ ਇਗਨੋਰ ਕਰਕੇ ਉਹਨਾਂ ਨੂੰ ਬਿਨਾਂ ਦੱਸੇ ਸਾਰੇ ਐਕਸ਼ਨ। ਤੁਸੀਂ ਸਰ, ਮੈਂ ਨਹੀਂ ਆਪਦੇ ਮੂੰਹ ਨਾਲ ਕਹਿੰਦਾ, ਤੇ ਅਗਰ ਮੈਂ ਆਪਦੇ ਮੂੰਹ ਨਾਲ ਕਹਾਂਗਾ ਉਹ ਕਹੇਗਾ ਇਹ ਗਿਆਨੀ ਜੈ ਸਿੰਘ ਦਾ ਪੋਤਾ ਸੀ ਤਾਂ ਕਹੂਗਾ ਮੈਂ ਨਹੀਂ। ਤੁਸੀਂ ਸਰਦਾਰ ਤਰਲੋਚਨ ਸਿੰਘ ਜੀ ਦਾ ਇੰਟਰਵਿਊ ਦੇਖੋ ਵੀ ਤੇ ਕਰੋ ਵੀ, ਹੋਰ ਕਈਆਂ ਦੇ ਦੇਖੋ, ਕੋਈ ਨਾਮ ਨਹੀਂ ਉਹਨਾਂ ਦਾ ਕਿ ਗਿਆਨੀ ਜੀ ਨੂੰ ਬਿਲਕੁਲ ਹੀ ਸਾਈਡ 'ਤੇ ਰੱਖਿਆ ਗਿਆ ਬਲੂ ਸਟਾਰ 'ਚੋਂ। ਸਰ ਮੇਰੀ ਗੱਲ ਸੁਣ ਲਓ, ਤੁਸੀਂ ਇੱਕ ਚੀਜ਼ ਨੋਟ ਕਰੋ, ਅੱਜ ਮੈਂ ਘੁੰਮ ਰਿਹਾ, ਠੀਕ ਹੈ ਜੀ, ਅੱਜ ਮੈਂ, ਸਾਡੇ ਗਿਆਨੀ ਜੀ ਨੇ, ਕੋਈ ਸਾਡੀ ਪਰਿਵਾਰ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਪਬਲਿਕ ਉਹ ਤੋਂ ਦੁਖੀ ਹੋਈ ਹੋਵੇ ਜਾਂ ਪਬਲਿਕ ਨੇ ਧੋਖਾ ਕੀਤਾ ਹੋਵੇ। ਉਹ ਦੂਜੇ ਦਾ ਦੇਖ ਲਓ, ਬਿਆਨ ਸਿੰਘ ਦਾ ਮੁੰਡਾ ਪੋਤਾ ਦੇਖ ਲਓ, ਉਹਦੇ ਨਾਲ ਕਿੱਡੀ ਸਿਕਿਉਰਿਟੀ ਲੈ ਕਿਉਂ ਲੈ ਕੇ ਚੱਲ ਰਹੇ ਨੇ? ਉਹਨਾਂ ਨੂੰ ਤਾਂ ਸਰਕਾਰੀ ਕਿਹਾ ਜਾਂਦਾ, ਸਰ ਬੁੱਚੜ ਗਿਆ ਜਾਂਦਾ। KPS ਦੀ ਗੱਲ, KPS ਗਿੱਲ ਦੀ ਗੱਲ ਕਰ ਲਈਏ, ਬਿਆਨ ਸਿੰਘ ਦੀ ਗੱਲ ਕਰੇ, ਇਹਨਾਂ ਨੂੰ ਬੁੱਚੜ ਗਿਆ ਜਾਂਦਾ। ਉਹੀ ਤਾਂ ਗੱਲ ਦੇਖੋ ਨਾ ਤੁਸੀਂ, ਉਹਨਾਂ ਨੂੰ ਡਰ ਸੀਗਾ, ਉਹਨਾਂ ਨੇ ਗਲਤ ਕੰਮ ਕੀਤੇ ਤਾਂ ਜਾਂ ਸਿਕਿਉਰਟੀਆਂ ਲੈ ਕੇ ਘੁੰਮ ਰਹੇ ਨੇ। ਮੈਂ ਪਬਲਿਕ 'ਚ ਜਾਣਾ, ਆਰਾਮ ਨਾਲ ਜਾਣਾ, ਮੈਨੂੰ ਰੱਬ ਦੀ ਕਿਰਪਾ ਨਾਲ ਅਸੀਂ ਕੁਛ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਕਿ ਸਾਨੂੰ ਪਬਲਿਕ ਤੰਗ ਕਰੇ ਜਾਂ ਸਾਨੂੰ ਮਾਰਨ ਦੀ ਕੋਸ਼ਿਸ਼ ਕਰੇ।
84 ਵੇਲੇ ਤਕਰੀਬਨ ਤੁਹਾਡੀ ਉਮਰ ਵੀ 22 ਸਾਲ ਸੀ, ਤੁਸੀਂ ਕਿਹਾ 1962 ਦਾ ਤੁਹਾਡਾ ਬਰਥ ਹੈਗਾ ਵੇ। ਸੰਤ ਜਰਨੈਲ ਸਿੰਘ ਪਿੰਡਰ ਵਾਲਿਆਂ ਨੂੰ, ਮੈਂ ਤੁਹਾਡੀ ਗੱਲ ਕਰਨਾ ਜੈਲ ਸਿੰਘ ਜੀ ਨੂੰ ਛੱਡ ਦਿੰਦਾ, ਤੁਸੀਂ ਸੰਤ ਜਰਨੈਲ ਸਿੰਘ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਧਾਰਮਿਕ ਛਵੀ ਦੇ ਤੌਰ ਤੇ ਦੇਖਦੇ ਹੋ? ਬਿਲਕੁਲ ਸਰ, ਬਿਲਕੁਲ ਛਵੀ ਉਹਨਾਂ ਦੀ ਬੜੀ ਅੱਛੀ ਸੀ। ਗਿਆਨੀ ਜੀ ਨਾਲ ਬੜੇ ਅੱਛੇ ਰਿਲੇਸ਼ਨ ਸੀਗੇ, ਬੜੇ ਇੱਕ ਦੂਜੇ ਦਾ ਰਿਗਾਰਡ ਕਰਦੇ ਸੀਗੇ। ਆ ਤੁਸੀਂ ਲੈ ਲਓ ਇਹਦੇ ਨਾਮ, ਜਿਹੜਾ ਕਿ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਮਨਜੀਤ ਸਿੰਘ ਜੀਕੇ, ਉਹ ਕਹਿ ਰਿਹਾ ਕਿ ਗਿਆਨੀ ਜੀ ਨੂੰ ਅਵੋਇਡ ਕਰ ਰਿਹਾ ਦਿਸ ਐਂਡ ਦੈਟ, ਜਦ ਕਿ ਹੀ ਇਜ਼ ਟੋਟਲੀ ਲਾਏ, ਝੂਠ ਬੋਲ ਰਿਹਾ ਇਨਸਾਨ। ਉਹ ਕੌਣ ਝੂਠ ਬੋਲ ਰਿਹਾ? ਅੱਜ ਮਨਜੀਤ ਸਿੰਘ ਜੀਕੇ ਤੇ ਇੰਟਰਵਿਊ 'ਚ ਕਹਿ ਰਹੇ ਨੇ ਕਿ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਦੇ ਉੱਤੇ ਸੰਤ ਜਰਨੈਲ ਸਿੰਘ ਦਿੱਲੀ ਆਉਂਦੇ ਨੇ, ਬਾਬਾ ਜੀ ਦੇ ਤਾਬੇ ਬੈਠਦੇ ਨੇ, ਹੁਕਮਨਾਮਾ ਵੀ ਲੈਂਦੇ ਨੇ, ਅਰਦਾਸ ਕਰਦੇ ਨੇ, ਔਰ ਉੱਥੇ ਉਹ ਇਨਡਾਇਰੈਕਟਲੀ ਤੌਰ ਦੇ ਉੱਤੇ ਤੁਹਾਡੇ ਦਾਦਾ ਜੀ ਗਿਆਨੀ ਜੈਲ ਸਿੰਘ ਨੂੰ ਟਾਰਗੇਟ ਕਰਦੇ ਹੈਗੇ ਨੇ, ਕਿ ਐਗਜ਼ਾਮਪਲ ਦਿੰਦੇ ਨੇ ਔਨ ਰਿਕਾਰਡ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੈਗੀ ਹੈ ਕਿ ਜਿਵੇਂ ਐਗਜ਼ਾਮਪਲ ਦਿੱਤਾ ਕਿ ਖੋਤੇ ਦਾ ਮੂੰਹ ਕਾਲਾ ਕਰਕੇ ਬਿਠਾ ਕੇ ਇੰਜ ਘੁਮਾਇਆ ਜਾਏ, ਇਹੋ ਜਿਹੇ ਬੰਦੇ ਇੱਥੇ ਬੈਠੇ ਨੇ, ਤੇ ਤੁਹਾਡੇ ਦਾਦਾ ਜੀ ਗਿਆਨੀ ਜੈਲ ਸਿੰਘ ਦੇ ਲਈ ਇਹ ਜਿਹੇ ਅਲਫਾਜ਼ ਵਰਤੇ ਗਏ ਸੰਤ ਜਰਨੈਲ ਸਿੰਘ ਵੱਲੋਂ, ਤੁਸੀਂ ਸਹਿਮਤ ਹੋ ਇਸ ਗੱਲ ਤੋਂ ਜਿਵੇਂ ਮਨਜੀਤ ਸਿੰਘ ਨੇ ਦਾਅਵਾ ਕੀਤਾ? ਸਰ ਇੱਕ ਚੀਜ਼ ਦੱਸੋ, ਇੱਕ ਬੇਵਕੂਫ ਆਦਮੀ ਹੈ, ਉਹਨੂੰ ਇੰਨੀ ਸਮਝ ਨਹੀਂ ਕਿ ਰਾਸ਼ਟਰਪਤੀ ਜਿੱਥੇ ਜਾਂਦਾ ਹੈ ਉੱਥੇ ਅਸਲਾ ਹੁੰਦਾ ਕਦੇ? ਉੱਥੇ ਸਿਕਿਉਰਿਟੀ ਕਿੰਨੀ ਚੈੱਕ ਕੀਤੀ ਜਾਂਦੀ ਹੈ? ਉੱਥੇ ਕਹਿੰਦੇ ਨਹੀਂ ਕਿ ਇੰਦਰਾ ਗਾਂਧੀ ਵੀ ਗਈ ਹੈ, ਪ੍ਰਧਾਨ ਮੰਤਰੀ ਜਾਵੇ ਤੇ ਰਾਸ਼ਟਰਪਤੀ ਜਾਵੇ, ਉੱਥੇ ਅਸਲਾ ਹੋ ਸਕਦਾ? ਗਲਤ ਬੰਦੇ ਤਾਂ ਦੂਰ ਦੀ ਗੱਲ ਹੈ, ਉੱਥੇ ਇੱਕ ਸੂਈ ਤੱਕ ਨਹੀਂ ਜਾ ਸਕਦੀ। ਤੇ ਜਦ ਕਿ ਉਹ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਤਾਂ 200-250 ਬੰਦਿਆਂ ਦੀ ਗਨ ਲੈ ਕੇ, ਐਮੂਨੇਸ਼ਨ, ਜੋ ਇੰਪੋਰਟਡ ਐਮੂਨੇਸ਼ਨ ਲੈ ਕੇ ਉੱਥੇ ਜਾਂਦੇ ਸੀਗੇ। ਹਾਊ ਦਿਸ ਪੋਸੀਬਲ? ਜਦ ਕਿ ਦੋਨਾਂ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਸੀਗਾ। ਕੋਈ ਭਿੰਡਰਾਂ ਵਾਲੇ ਦਾ ਦੇਖੋ, ਭਿੰਡਰਾਂ ਵਾਲੇ ਦੀ ਸਿੱਖ ਕੌਮ ਦੇ ਇੱਕ ਨੇਤਾ ਦੇ ਤਰ੍ਹਾਂ ਉੱਭਰ ਰਹੇ ਸੀ, ਔਰ ਪੰਜਾਬ ਨੂੰ ਬਚਾਉਣਾ ਸੀ ਉਹਨਾਂ ਨੇ, ਪੰਜਾਬ ਦੇ ਉਹ ਹੱਕ ਸੀਗੇ, ਔਰ ਪੰਜਾਬੀਅਤ ਨੂੰ ਅੱਗੇ ਕਰਨਾ ਚਾਹੁੰਦੇ ਸੀ, ਉਹ ਕਰ ਰਹੇ ਸੀ। ਮਨਜੀਤ ਸਿੰਘ ਨੂੰ ਕੀ ਲਾਲਚ ਹੈ ਝੂਠ ਬੋਲਣ ਦਾ? ਤੁਸੀਂ ਕਹਿ ਰਹੇ ਹੋ ਕਿ ਇਹ ਗੱਲ ਝੂਠ ਹੈ, ਮਨਜੀਤ ਸਿੰਘ ਨੂੰ ਕੀ ਲਾਲਚ ਸੀ ਗਿਆਨੀ ਜੈਲ ਸਿੰਘ ਤੋਂ ਜਾਂ ਸੰਤ ਜਰਨੈਲ ਸਿੰਘ ਦੇ ਬਾਰੇ ਝੂਠ ਬੋਲਣ ਦੀ? ਸਰ ਤੁਸੀਂ ਉਹਦੇ ਦੀ ਵੀਡੀਓਜ਼ ਦੇਖੋ, ਮਨਜੀਤ ਸਿੰਘ ਜੀਕੇ ਨੂੰ। ਨਹੀਂ, ਮੈਂ ਤਿੰਨੋਂ ਵੀਡੀਓ ਦੇਖ ਲਈਆਂ ਨੇ ਔਨ 에ਅਰ ਦੇ ਨਾਲ, ਜਿਹੜੇ 2-3 ਚੈਨਲਸ ਦੇ ਨਾਲ, ਮੈਂ ਸਾਰੀ ਵੀਡੀਓ ਦੇਖੀ ਹੈ। ਮੈਂ ਤਾਂ ਜੀ ਤੁਹਾਡੇ ਤੋਂ ਪੁੱਛਣਾ, ਤੁਹਾਡੀ ਫੈਮਿਲੀ ਡਿਸਕਸ਼ਨ ਵਿੱਚ ਕੀ ਜ਼ਿਕਰ ਹੁੰਦਾ? ਇੱਕ ਚੀਜ਼ ਦੱਸੋ, ਉੱਥੇ ਮੇਰੀ ਗੱਲ ਸੁਣੋ, ਉਹਨਾਂ ਦੇ ਫਾਦਰ ਦਾ ਨਾਂ ਕੀ ਸੀਗਾ? ਜਥੇਦਾਰ ਸੰਤੋਖ ਸਿੰਘ ਜੀ। ਮੈਨੂੰ ਇੱਕ ਸਮਝਦਾ, ਜਥੇਦਾਰ ਸੰਤੋਖ ਸਿੰਘ ਨੂੰ ਹੋਮ ਮਿਨਿਸਟਰੀ ਕੋਲੋਂ ਕੀ ਡਰ ਹੋ ਸਕਦਾ, ਜਾਂ ਹੋਮ ਮਿਨਿਸਟਰ ਨੂੰ ਸੰਤੋਖ ਸਿੰਘ ਜੀ ਕੋਲੋਂ ਕੀ ਡਰ ਹੋ ਸਕਦਾ? ਨਾ ਉਹਨਾਂ ਨੇ ਹੋਮ ਮਿਨਿਸਟਰ ਬਣਨ ਦੀ ਕੋਸ਼ਿਸ਼ ਕਰਨੀ ਸੀ, ਤੇ ਨਾ ਉਹਨਾਂ ਨੇ ਜਥੇਦਾਰ ਬਣਨ ਦੀ ਕੋਸ਼ਿਸ਼ ਕਰਨੀ ਹੈ। ਉਹ ਅਲੱਗ ਆਪਣਾ ਕੰਮ ਕਰ ਰਹੇ ਨੇ, ਉਹ ਤੇ ਗਿਆਨੀ ਜੀ ਆਪਣਾ ਕੰਮ ਅਲੱਗ ਕਰ ਰਹੇ। ਔਰ ਜਦ ਕਿ ਤੁਹਾਨੂੰ ਮੈਂ ਦੱਸ ਦਿੰਦਾ, ਜਿਸ ਦਿਨ ਹੋਮ ਮਿਨਿਸਟਰ ਦੇ ਕੋਠੀ ਫੋਰਸ ਹੈ ਕੋਈ ਰੋਡ 'ਤੇ, ਸੰਤੋਖ ਜੀ ਨੂੰ ਮੈਂ ਖੁਦ ਰਿਸੀਵ ਕੀਤਾ, ਮੈਂ ਖੁਦ ਉੱਥੇ ਕੋਠੀ 'ਚ ਰਿਸੀਵ ਕੀਤਾ ਹੈ, ਔਰ ਚਾਹ ਪਿਲਾਈ ਹੈ। ਗਿਆਨੀ ਜੀ ਪੱਗ ਬੰਨ੍ਹ ਰਹੇ ਸੀ, ਕਹਿੰਦੇ ਉਹਨਾਂ ਨੂੰ ਬਿਠਾ, ਮੈਨੂੰ ਕਹਿੰਦੇ ਬੱਬੂ ਤੋਂ ਉਹਨਾਂ ਨੂੰ ਕਮਰੇ 'ਚ ਬਿਠਾ, ਤੇ ਮੈਂ ਪੱਗ ਬੰਨ੍ਹ ਕੇ ਆਇਆ। ਔਰ ਉਸ ਤੋਂ ਬਾਅਦ ਮੈਂ ਦੋਨਾਂ ਨੂੰ ਚਾਹ ਸਰਵ ਕੀਤੀ, ਬੈਠ ਕੇ ਗੱਲ, ਮੈਂ ਵੀ ਆਸ਼ੀਰਵਾਦ ਲਿੱਤਾ, ਪੈਰੀ ਹੱਥ ਵੀ ਲਾਏ ਉਹਨਾਂ ਦੇ, ਔਰ ਉਸ ਤੋਂ ਬੈਠ ਕੇ ਉਹਨਾਂ ਨੇ ਹੱਸੇ, ਗਲੇ ਜਦੋਂ ਮਿਲੇ ਗਲੇ ਮਿਲੇ। ਉਹ ਇਹ ਬੰਦਾ ਦੇਖੋ ਜੀ, ਮਨਜੀਤ ਸਿੰਘ ਜੀਕੇ ਦੀ ਤੁਸੀਂ ਸਾਰੀ ਇੰਟਰਵਿਊਜ਼ ਦੇਖਿਓ, ਉਹ ਕਹਿੰਦਾ ਜੀ ਉੱਥੇ ਗਨ ਲੈ ਕੇ ਮੈਂ ਇੰਦਰਾ ਗਾਂਧੀ ਕੋਲ ਚਲਾ ਗਿਆ। ਮਤਲਬ ਇੰਦਰਾ ਗਾਂਧੀ ਵਿਹਲੀ ਬੈਠੀ ਰਹਿੰਦੀ ਸੀ ਕਿ ਜਦੋਂ ਤੂੰ ਮਨਜੀਤ ਸਿੰਘ ਜੀਕੇ ਬੈਲ ਮਾਰਦਾ ਸੀ, ਆਓ ਜੀ, ਆਓ ਜਥੇਦਾਰ ਜੀ, ਆਓ ਚਾਹ ਲਿਆਓ ਜੀ ਇਹਨਾਂ ਵਾਸਤੇ, ਪਾਣੀ ਲਿਆਓ ਜੀ। ਮਤਲਬ ਕਦੋਂ ਮਰਜ਼ੀ ਮਿਲ ਲਓ ਇਹ ਪ੍ਰਧਾਨ ਮੰਤਰੀ ਨੂੰ ਤੁਸੀਂ। ਹੀ ਇਜ਼ ਟਾਕਿੰਗ ਲਾਈਕ ਦਿਸ। ਮੈਂ ਕੀ ਇਹ ਦੇਖੀ ਨਹੀਂ ਚੀਜ਼? ਇਹਦਾ ਸਿਰਫ ਜਥੇਦਾਰ ਹੀ ਰਿਹਾ, ਇਹਦਾ ਪਿਓ ਤਾਂ ਮਨਜੀਤ ਸਿੰਘ ਜੀ ਦਾ। ਮੇਰਾ ਤਾਂ ਪਿਓ ਚੀਫ ਮਿਨਿਸਟਰ ਵੀ ਰਿਹਾ, ਦਾਦਾ ਰਿਹਾ ਹੋਮ ਮਿਨਿਸਟਰ ਰਿਹਾ, ਔਰ ਰਾਸ਼ਟਰਪਤੀ ਰਿਹਾ। ਕਿਸੇ ਪ੍ਰਧਾਨ ਮੰਤਰੀ ਨੂੰ ਮੇਰੇ ਖਿਆਲ ਨਾਲ ਨਹਿਰੂ ਗਾਂਧੀ ਜੀ ਨੂੰ ਛੱਡ ਕੇ ਮੈਂ ਸਾਰੇ ਟੋਟਲ ਅੱਜ ਦੇ ਮੋਦੀ ਜੀ ਤੱਕ ਮੈਂ ਮਿਲਿਆ ਹੋਇਆ। ਪ੍ਰਧਾਨ ਮੰਤਰੀ ਨੂੰ ਮਿਲਣਾ ਕੋਈ ਆਸਾਨ ਕੰਮ ਨਹੀਂ ਸਰ। ਇਹ ਤਾਂ ਇਸ ਤਰ੍ਹਾਂ ਗੱਲ ਕਰ ਰਹੇ ਕਿ ਜਿਵੇਂ ਕਿ ਇੰਦਰਾ ਗਾਂਧੀ ਤਾਂ ਵਿਹਲੀ ਬੈਠੀ ਸੀ, ਕਿ ਇਹਦੇ ਵੇਟ ਹੀ ਕਰਦੀ ਰਹਿੰਦੀ ਸੀ, ਜਦੋਂ ਮਰਜ਼ੀ ਫੋਨ ਮਾਰੋ, ਮੈਂ ਆ ਰਿਹਾ ਜੀ, ਆ ਜਾਓ, ਜਦੋਂ ਮੈਂ ਆ ਰਿਹਾ, ਆ ਰਹੇ ਹੋ। ਭਿੰਡਰਾਂ ਵਾਲੇ ਦਾ ਲੈ ਦੇ, ਉਹ ਇੱਕ ਫੋਟੋ ਦਿਖਾ ਰਿਹਾ, ਉਹਦੇ 'ਚ ਬੈਗ ਇਹਦੀ ਹੈ, ਭਿੰਡਰਾਂ ਵਾਲੇ ਦਾ ਫੋਟੋ ਹੈ, ਇਹ ਕਹਿੰਦਾ ਮੈਂ ਮਿਲਿਆ ਸੀ। ਮਤਲਬ ਇਹ ਚਾਹੁੰਦਾ, ਇਹਦਾ ਵਰਡਿੰਗ ਇਹ ਹੈਗੀ ਹੈ ਕਿ ਮੈਂ ਸਮਝਦਾ ਮਤਲਬ ਕਿ ਇਹੀ ਸਮਝਦਾਰ ਹੈਗਾ, ਇਹੀ ਸਮਝਦਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ। ਇਹ ਇਸ ਤਰ੍ਹਾਂ ਜਿਸ ਤਰੀਕੇ ਨਾਲ ਗੱਲ ਕਰ ਰਿਹਾ ਸੰਤੋਖ ਸਿੰਘ ਦੀ ਜਦੋਂ ਡੈਥ ਹੋਈ ਹੈ, ਕਿ ਅੱਖਾਂ ਦੇਖੀ ਹਾਲ ਦੇਖ ਰਿਹਾ। ਇਹਨੇ ਗੋਲੀ ਚੱਲਦੀ ਦੇਖੀ, ਇਹਨੇ ਸਭ ਕੁਝ ਦੇਖਿਆ, ਉੱਥੇ ਆ ਵੀ ਕੀਤਾ। ਮਤਲਬ ਹੀ ਇਜ਼ ਇੱਕ ਤਰੀਕੇ ਮਹਾਭਾਰਤ ਦਾ ਸੰਜੇ ਹੋ ਗਿਆ। ਤਾਂ
ਕੁਝ ਵੀਡੀਓਜ਼ ਜਿਸ ਤਰੀਕੇ ਦੀਆਂ ਹੈਗੀਆਂ ਨੇ ਸੋਸ਼ਲ ਮੀਡੀਆ ਤੇ, ਚਾਹੇ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈ, ਹੋਰ ਕਰ ਲਈਏ, ਡਾਇਰੈਕਟਲੀ ਇੰਟਰੈਕਟਲੀ ਤੌਰ ਉੱਤੇ ਇਲਜ਼ਾਮ ਵੀ ਲੱਗਦਾ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਜਥੇਦਾਰ ਸੰਤੋਖ ਸਿੰਘ ਦੇ ਕਤਲ ਦੇ ਅੰਦਰ ਵੀ ਗਿਆਨੀ ਜੈਲ ਸਿੰਘ ਦਾ ਰੋਲ ਹੈ। ਕੀ ਤੁਸੀਂ ਇਸ ਚੀਜ਼ ਨੂੰ ਕਬੂਲ ਕਰਦੇ ਹੋ? ਇੰਜ ਹੋ ਸਕਦਾ ਹੈ ਕਿ ਗਿਆਨੀ ਜੈਲ ਸਿੰਘ ਨੇ ਮਰਵਾਇਆ ਹੈਗਾ? ਹਾਊ ਇਜ਼ ਪੋਸੀਬਲ? ਉਹਨਾਂ ਨੂੰ ਕਿਉਂ ਇੰਟਰਸਟ ਸੀ ਉਹਨਾਂ ਨੂੰ ਮਰਵਾ ਕੇ? ਉਹਨਾਂ ਨੇ ਤਾਂ ਕਦੇ ਕਿਸੇ ਨੂੰ ਨਹੀਂ ਮਰਵਾ ਕੇ ਖੁਸ਼ ਸੀਗਾ। ਉਹ ਤਾਂ ਗੁਰੂ ਘਰ ਨੂੰ ਮੰਨਣ। ਗੁਰੂ ਦੇਖੋ ਜੀ, ਮੈਂ ਖੁਦ ਦੇਖਿਆ ਗੁਰੂ ਗੋਬਿੰਦ ਸਿੰਘ ਸੌਰੀ ਕਿ ਗਿਆਨੀ ਜੀ ਨੂੰ ਗ੍ਰੰਥ ਸਾਹਿਬ ਪੂਰਾ ਮੂੰਹ ਜਵਾਨੀ ਯਾਦ ਸੀ। ਔਰ ਕਈ ਜਗ੍ਹਾ 'ਤੇ ਮੈਂ ਇਹ ਵੀ ਦੇਖਿਆ ਜਦੋਂ ਪਾਠ ਕਰਦੇ ਉਸੇ ਟਾਈਮ ਪਾਠੀ ਜੀ ਨੂੰ ਕਹਿ ਦਿੰਦੇ ਸੀਗੇ ਕਿ ਭਾਈ ਜੀ ਤੁਸੀਂ ਆਹ ਜਿਹੜਾ ਗਲਤ ਬੋਲ ਗਏ ਹੋ ਇਹਨੂੰ ਇਹ ਠੀਕ ਕਰੋ। ਹੀ ਨੋਜ਼ ਕਿ ਕਿਹੜੇ ਪੰਨੇ 'ਤੇ ਕੀ ਸ਼ਬਦ ਲਿਖੇ ਗਏ ਨੇ। ਮੈਂ ਇੱਕ ਚੀਜ਼ ਦੱਸਦਾ ਨਾ ਜੀਕੇ ਦੇ ਬਾਰੇ, ਹੁਣ ਮੈਂ ਦੱਸਾਂ, ਉਹ ਜਦੋਂ ਆਪਸ ਦੋਨਾਂ ਦਾ ਪਿਆਰ ਸੀਗਾ ਤੇ ਉਹਨਾਂ ਨੂੰ ਕੀ ਇੰਟਰਸਟ ਸੀ ਮਾਰਨ ਦਾ? ਇਹ ਸਿਰਫ ਪਬਲਿਸਿਟੀ ਲੈਣ ਨੂੰ ਫਿਰਦਾ ਆਪਦੀ। ਫਰਸਟ੍ਰੇਟਡ ਹੋ ਚੁੱਕਿਆ ਹੈ ਆਦਮੀ। ਹੁਣ ਕੋਈ ਉਹ ਕਹਿੰਦੇ ਨਾ ਘਰ ਦਾ ਨਾ ਘਾਟ ਦਾ, ਉਹ ਚੀਜ਼ ਹੱਲ। ਜਿਸ ਬੰਦੇ ਨੂੰ ਗਾਲਾਂ ਕੱਢਦਾ ਰਿਹਾ ਅਕਾਲੀ ਦਲ ਨੂੰ, ਅੱਜ ਉਹ ਅਕਾਲੀ ਦਲ ਦੇ ਵਿੱਚ ਚਲਾ ਗਿਆ। ਜਦੋਂ ਰੱਬ ਨੇ ਇਹਨੂੰ ਗੁਰੂ ਸੇਵਾ ਦੀ ਦਿੱਤੀ, ਹੁਣ ਇਹ ਦੂਜੇ 'ਤੇ ਇਲਜ਼ਾਮ ਲਾ ਰਹੇ, ਖੁਦ ਦੇ 'ਤੇ ਇਲਜ਼ਾਮ ਲੱਗਿਆ ਨੇ। ਗੁਰੂ ਘਰ ਨੂੰ ਤਾਂ ਇਹਨੇ ਬਦਨਾਮ ਕੀਤਾ, ਕਰਪਸ਼ਨ ਕੀਤੀ ਹੈ ਗੁਰੂ ਘਰ ਦੀ। ਤੁਸੀਂ ਇਹ ਕਿਉਂ ਨਹੀਂ ਭੁੱਲਦੇ ਗੱਲ ਸਰ? ਨਹੀਂ, ਉਹ ਤਾਂ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ, ਉਹ ਤਾਂ ਕੇਸ ਭੁਗਤ ਰਹੇ ਨੇ ਨਾ, ਉਹ ਚੀਜ਼ ਹੈ। ਜਿਹੜਾ ਬੰਦਾ ਕਰਪਟ ਹੈਗਾ ਉਹ ਤਾਂ ਦੇਖੋ, ਸਾਡੇ ਕਿਹੜਾ ਕੋਈ ਕੇਸ ਚੱਲ ਰਿਹਾ ਦੱਸੋ? ਇਹ ਕੇਸ ਚੱਲਦਾ, ਪੂਰੀ ਕੌਮ ਗਿਆਨੀ ਜੈਲ ਸਿੰਘ ਨੂੰ ਰਬਰ ਸਟੈਂਪ ਕਹਿੰਦੀ ਹੈ। ਔਨ ਕੈਮਰਾ ਮੈਂ ਲਫ਼ਜ਼ ਕਹਿ ਰਿਹਾ ਹੈਗਾ ਕਿ ਜਿਹੜਾ ਦੇਸ਼ ਦਾ ਰਾਸ਼ਟਰਪਤੀ ਹੋਵੇ। ਤੁਸੀਂ 84 ਦੇ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਛੱਡੋ, 84 ਦਾ ਕਤਲੇਆਮ ਹੁੰਦਾ, ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਹੁੰਦਾ, ਸਿੰਘ ਸੋਧਦੇ ਨੇ। ਮੈਂ ਤਾਂ ਪਹਿਲਾਂ ਤੁਹਾਡੇ ਤੋਂ ਇਹ ਪੁੱਛਣਾ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਚੰਗਾ ਕੰਮ ਕੀਤਾ ਕਿ ਗਲਤ ਕੀਤਾ? ਤੁਹਾਡੀ ਦਿੱਲੀ ਇੱਛਾ ਕੀ ਕਹਿੰਦੀ ਹੈ, ਸਹੀ ਸੀ ਗਲਤ ਸੀ? ਦੇਖੋ ਜੀ, ਜੋ ਕਰੂਗਾ ਭਰੂਗਾ। ਇਹ ਉੱਪਰ ਵਾਲੇ ਦਾ ਲਿਖਿਆ ਹੋਇਆ, ਜੋ ਕਰੂਗਾ ਉਹ ਭਰੂਗਾ। ਜੇ ਕੀਤਾ ਹੈ ਤਾਂ ਭਰਿਆ ਵੀ ਹੈ। ਸਿੱਖਾਂ ਦਾ ਕਤਲੇਆਮ ਸ਼ੁਰੂ ਸੁਣੋ ਜੀ, ਦੇਖੋ ਸਿੱਖਾਂ ਦਾ ਕਤਲੇਆਮ ਹੋਇਆ, ਗਲਤ ਹੋਇਆ ਟੋਟਲੀ। ਦੇਖੋ ਇਹ ਤੁਹਾਨੂੰ ਮੈਂ ਦੱਸ ਦਿੰਦਾ, ਇਹ ਉਸ ਟਾਈਮ 'ਤੇ ਹੋਇਆ ਕਿ ਹਿੰਦੂ ਨੂੰ ਭੜਕਾਈ। ਇਹ ਦੇਖੋ ਰਾਜਨੀਤੀ ਹੈ। ਮੈਂ ਵੀ ਉਸ ਟਾਈਮ ਛੋਟਾ ਸੀ, ਮੇਰੇ 'ਤੇ ਵੀ ਅਟੈਕ ਹੋਇਆ। ਮੈਂ ਉਸ ਟਾਈਮ ਬੰਬੇ ਸੀ ਜਦੋਂ 84 ਦੇ ਰਾਈਟਸ ਹੋਏ ਨੇ। ਮੇਰੇ 'ਤੇ ਵੀ ਇਹਨਾਂ ਨੇ ਕੁਛ ਇਸ ਤਰ੍ਹਾਂ, ਮੈਨੂੰ ਉਸ ਟਾਈਮ ਬਸੰਤ ਦਾਦਾ ਪਾਟਲ ਚੀਫ ਮਿਨਿਸਟਰ ਹੁੰਦੇ ਸੀਗੇ। ਰਾਤ ਨੂੰ ਮੇਰੇ ਬਿਲਡਿੰਗ 'ਤੇ ਅਟੈਕ ਕੀਤਾ ਗਿਆ, ਮੈਨੂੰ ਫਟਾਫਟ ਸਿਕਿਉਰਿਟੀ ਦੇ ਕੇ ਇੱਥੇ ਦਿੱਲੀ ਭੇਜਿਆ ਗਿਆ ਸੀ। ਠੀਕ ਹੈ ਜੀ। ਮੇਰੇ ਕੋਲ ਉਸ ਟਾਈਮ ਮੈਂ ਇਹਨਾਂ ਜਿਹੜੇ ਆ ਦੰਗਿਆਂ 'ਚ ਮੈਂ ਹੁਣ ਉਸ ਟਾਈਮ ਮੈਂ ਰਾਜਨੀਤੀ 'ਚ ਨਹੀਂ ਸੀਗਾ, ਬਟ ਮੈਂ ਅੱਜ ਦੀ ਰਾਜਨੀਤੀ 'ਚ ਦੇਖ ਰਿਹਾ ਕਿਸ ਤਰੀਕੇ ਨਾਲ ਇੱਕ ਆਦਮੀ ਜਿਹਦੇ 'ਤੇ ਕੇਸ ਚੱਲਦੇ ਨੇ ਸਰ, ਉਹ ਦੂਜਿਆਂ 'ਤੇ ਇਲਜ਼ਾਮ ਲਾ ਰਿਹਾ ਜਿਹਦੇ 'ਤੇ ਖੁਦ ਦੇ ਇਲਜ਼ਾਮ ਹੈਗੇ ਨੇ। ਉਹ ਜਿਹੜਾ ਗੁਰੂ ਘਰ ਦੀ ਨੂੰ ਮੰਨਣ ਵਾਲਾ ਬੰਦਾ ਸੀ ਉਹ 'ਤੇ ਇਲਜ਼ਾਮ ਲਾ ਰਿਹਾ। ਉਹ ਜਿਹਨੇ ਗੁਰੂ ਘਰ ਦੀ ਸੇਵਾ ਨੂੰ ਦਿੱਤੀ ਗਈ ਸੀ ਉਹਨੇ ਗੁਰੂ ਘਰ ਨੂੰ ਹੀ ਲੁੱਟਿਆ। ਤੁਸੀਂ ਦੇਖੋ ਇੰਨਾ ਫਰਕ ਹੈ। ਹੁਣ ਦੇਖੋ ਮੇਰੀ ਇੱਕ ਮਨਜੀਤ ਸਿੰਘ ਜੀ ਕੇ ਇੱਕ ਟੋਟਲੀ ਫਰਸਟ੍ਰੇਟਡ ਆਦਮੀ ਹੋ ਚੁੱਕਿਆ। ਹੁਣ ਇੱਕ ਚੀਜ਼ ਨੋਟ ਕਰੋ, ਜੋ ਇਲਜ਼ਾਮ ਲਗਾ ਰਿਹਾ ਹੈ ਉਹ ਲਾ ਰਿਹਾ ਹੈ ਰਾਜੀਵ ਗਾਂਧੀ 'ਤੇ, ਉਹ ਲਾ ਰਿਹਾ ਹੈ ਇੰਦਰਾ ਗਾਂਧੀ 'ਤੇ, ਉਹ ਲਾ ਰਿਹਾ ਹੈ ਗਿਆਨੀ ਜੈਲ ਸਿੰਘ ਜੀ 'ਤੇ, ਉਹ ਸਾਥ ਦੇ ਰਿਹਾ ਹੈ ਭਿੰਡਰਾਂਵਾਲਾ ਜੀ ਦਾ। ਪਹਿਲਾਂ ਦੱਸੋ ਕਿ ਇਹਨਾਂ ਚਾਰਾਂ 'ਚੋਂ ਕਿਹੜੇ ਇੱਥੇ ਲਾਈਵ ਹੈਗੇ ਨੇ? ਲਾਈਵ ਹੈਗੇ ਨਹੀਂ ਹੈ? ਜਾਂਦੇ ਹੈ ਨਹੀਂ ਨਾ, ਇਹ ਮਰੇ ਗਏ ਨੇ। ਨਹੀਂ, ਮਾਫ ਕਰਨਾ, ਫਿਰ ਇਹ ਗੱਲ ਤਾਂ ਤੁਹਾਡੇ ਉੱਤੇ ਵੀ ਆ ਸਕਦੀ ਹੈ। ਗੱਲ ਤਾਂ ਸੁਣ ਲਓ ਨਾ ਜੀ, ਮੈਂ ਇਲਜ਼ਾਮ ਨਹੀਂ ਲਗਾ ਰਿਹਾ ਕਿਸੇ 'ਤੇ, ਮੈਂ ਇਲਜ਼ਾਮ ਨਹੀਂ ਲਗਾ ਰਿਹਾ। ਹੀ ਇਜ਼ ਲਾਈਵ। ਜੀਕੇ ਜਿਹੜਾ ਹੈ ਉਹ ਲਾਈਵ ਹੈ। ਤਾਂ ਮੈਂ ਕਹਿ ਰਿਹਾ ਇਹ ਬੰਦਾ ਉਹਨਾਂ ਨੂੰ ਬਦਨਾਮ ਕਰਕੇ ਉਹਨਾਂ ਦੀ ਪਬਲਿਸਿਟੀ ਖਾਣ ਨੂੰ ਫਿਰਦਾ, ਕਿਉਂਕਿ ਅੱਗੇ ਜਵਾਬ ਉਹਨਾਂ ਨੇ ਦੇਣਾ ਨਹੀਂ ਕਿਸੇ ਨੇ। ਨਾ ਤਾਂ ਗਿਆਨੀ ਜੈਲ ਸਿੰਘ ਜੀ ਉੱਠ ਕੇ ਆ ਕੇ ਜਵਾਬ ਦੇਣਗੇ, ਨਾ ਇੰਦਰਾ ਗਾਂਧੀ ਦੇਗੀ, ਨਾ ਭਿੰਡਰਾਂਵਾਲੇ ਜੀ ਦੇਣਗੇ। ਤੁਸੀਂ ਇੱਕ ਚੀਜ਼ ਨੋਟੋ ਜੀ, ਕਹਿੰਦਾ ਹੈ ਜੀ ਉੱਥੇ ਮੈਂ ਇੰਦਰਾ ਗਾਂਧੀ ਆਈ, ਮੈਨੂੰ ਪੁੱਛਿਆ ਬੁਲਾਇਆ ਕਿ ਭਿੰਡਰਾਂਵਾਲੇ ਜੀ ਉੱਪਰ 200-250 ਬੰਦੇ ਗਨ ਲੈ ਕੇ ਜੀ ਇਸ ਤਰ੍ਹਾਂ ਦਿੱਲੀ 'ਚ ਆ ਰਹੇ ਆ, ਠੀਕ ਨੇ? ਮਤਲਬ ਕਿ ਉਹਨਾਂ ਕੋਲ ਕੋਈ ਸਿਕਿਉਰਿਟੀ ਨਹੀਂ। ਤੂੰ ਹੀ ਇੱਕ ਕਰਤਾ ਧਰਤਾ ਹੈਗਾ ਦਿੱਲੀ ਦਾ, ਜਿਹੜਾ ਕਿ ਸਾਰਾ ਪੁਲਿਸ ਵੀ ਤੂੰ ਕੰਟਰੋਲ ਕਰਦਾ ਹੈ ਅਤੇ ਤੇਰੇ ਕੋਲ ਸਾਰੀ ਪਾਵਰਸ ਹੈਗੀ, ਕਿਹਨੂੰ ਮਰਜ਼ੀ ਦਿੱਲੀ 'ਚ ਤੂੰ ਵਾੜ ਸਕਦਾ, ਕਿਹਨੂੰ ਮਰਜ਼ੀ ਕੱਢ ਸਕਦਾ। ਪ੍ਰਧਾਨ ਮੰਤਰੀ ਦੇ ਕੋਈ ਪਾਵਰ ਹੀ ਨਹੀਂ ਹੈ। ਮੈਂ ਤੈਨੂੰ ਸਪੈਸ਼ਲੀ ਆ ਕੇ ਪੁੱਛੇਗੀ। ਔਰ ਇੱਕ ਚੀਜ਼ ਸੋਚਣ ਵਾਲੀ ਗੱਲ ਇਹ ਹੈਗੀ, ਤੇਰੇ ਭੋਗ 'ਤੇ ਜਾ ਰਿਹਾ ਜਾਂ ਇਸ ਤਰ੍ਹਾਂ ਆ ਰਿਹਾ ਇਸ ਤਰੀਕੇ ਨਾਲ, ਠੀਕ ਹੈ ਭਿੰਡਰਾਂ ਜੀ ਦੇ ਨਾਲ ਸਿਕਿਉਰਿਟੀ ਚੱਲਦੀ ਸੀ, ਬਿਲਕੁਲ ਚੱਲਦੀ ਸੀ। ਮੈਂ ਖੁਦ ਗਿਆ, ਇੱਕ ਵਾਰੀ ਮੈਂ ਉਹਨਾਂ ਦੇ ਦਰਸ਼ਨ ਹੋਏ ਮੈਨੂੰ,
ਇੱਕ ਵਾਰੀ ਮੈਂ ਹਰਿਮੰਦਰ ਸਾਹਿਬ ਗਿਆ ਸੀਗਾ ਤੇ ਮੇਰੇ ਦਰਸ਼ਨ ਹੋਏ, ਮੈਨੂੰ ਬਸ ਦੂਰੋਂ ਬੈਠ ਕੇ, ਮੈਂ ਕੋਈ ਗੱਲ ਨਹੀਂ ਹੋਈ ਮੇਰੇ ਨਾਲ, ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਸੀ, ਮੈਂ ਦੇਖਿਆ, ਇੱਕ ਵਾਰੀ ਮੋਗੇ ਵੀ ਦੇਖਿਆ ਉਹਨਾਂ ਨੂੰ ਫੰਕਸ਼ਨ 'ਤੇ, ਮੈਂ ਰਿਐਲਿਟੀ ਫਿਰ ਮੇਰੀ ਉਦੋਂ ਤਮੰਨਾ ਹੋਈ ਇਹਨਾਂ ਨੂੰ ਦੇਖਣ ਤੇ, ਉਦੋਂ ਵੀ ਬੱਸ 'ਤੇ ਮੈਂ ਖੁਦ ਦੇਖਿਆ 200-250 ਬੰਦਾ ਬੱਸ ਦੇ ਉੱਤੇ ਬਹਿ ਹੀ ਨਹੀਂ ਸਕਦਾ ਸਰ, ਬੱਸ ਦੇ ਉੱਤੇ 200-250 ਬੰਦਾ ਨਹੀਂ ਬਹਿ ਸਕਦਾ। ਤੇ ਬੱਸਾਂ 2 ਹੋ ਸਕਦੀਆਂ 3 ਹੋ ਸਕਦੀਆਂ ਨੇ, ਲੇਕਿਨ ਇਹੀ ਦੱਸਦਾ ਇੱਕ ਜਿਹਦੇ ਬੱਸ 'ਚ ਬਹਿੰਦੇ ਸੀ ਉਹ ਉੱਤੇ ਹੁੰਦੇ, 200-250 ਉੱਪਰ ਨਹੀਂ ਬਹਿ ਸਕਦਾ। ਬੱਸਾਂ ਦੀ ਮੈਕਸਿਮਮ ਜਿੰਨੀ ਕਪੈਸਿਟੀ ਉੱਤੇ ਬਹਿੰਦੇ ਸੀਗੇ, ਗੰਨਾ ਲੈ ਕੇ ਬਹਿੰਦੇ ਸੀ, ਦੇਰ ਇਜ਼ ਨੋ ਡਾਊਟ। ਜਦੋਂ ਮੈਂ ਉੱਥੇ ਦਰਸ਼ਨ ਕਰਨ ਗਿਆ, ਮੈਂ ਉੱਥੇ ਵੀ ਸਿਕਿਉਰਿਟੀ ਸੀਗੀ ਉਹਨਾਂ ਕੋਲ। ਪਰ ਇੱਕ ਚੀਜ਼ ਇਹ ਪੁੱਛਣ ਵਾਲਾ ਹੈ, ਪਿੰਡਰਾਂ ਵਾਲਾ ਜੋ ਕੰਮ ਕਰਦੇ ਸੀਗੇ ਉਹ ਮੇਰੇ ਖਿਆਲ ਨਾਲ ਜੀਕੇ ਜੀ ਨੂੰ ਪੁੱਛ ਕੇ ਹੀ ਕਰਦੇ ਸੀਗੇ ਕਿ ਕੀ ਕਰਨਾ ਚਾਹੀਦਾ ਹੈ। ਨਹੀਂ, ਇਹ ਸਵਾਲਾਂ ਦਾ ਜਵਾਬ ਮੈਂ ਮਨਜੀਤ ਸਿੰਘ ਜੀਕੇ ਤੋਂ ਜ਼ਰੂਰ ਪੁੱਛਾਂਗਾ, ਲੇਕਿਨ ਕਿਤੇ ਨਾ ਕਿਤੇ ਤੁਹਾਡੀ ਹਰ ਗੱਲ ਘੁੰਮ ਫਿਰ ਕੇ ਜੀਕੇ ਦੇ ਉੱਤੇ ਆ ਕੇ ਅਟਕ ਰਹੀ ਹੈਗੀ ਹੈ। ਬਟ ਮੇਰੇ ਕੁਐਸਚਨਸ ਦਾ ਅੱਜ ਮੁੱਦਾ ਹੈਗਾ ਗਿਆਨੀ ਜੈਲ ਸਿੰਘ, ਤੁਹਾਡੇ ਦਾਦਾ ਜੀ 84 ਦੇ ਉੱਤੇ ਦਰਬਾਰ ਸਾਹਿਬ ਦੇ ਹਮਲੇ ਦਾ ਤੁਸੀਂ ਕਹਿ ਰਹੇ ਹੈਗੇ ਕਿ ਉਹਨਾਂ ਤੋਂ ਬਿਨਾਂ ਪੁੱਛੇ ਉਹਨਾਂ ਦਾ ਨਾਮ ਇਸਤੇਮਾਲ ਕਰਕੇ ਫੈਸਲਾ ਲੈ ਲਿਆ ਗਿਆ। 84 ਦੇ ਕਤਲੇਆਮ ਦੇ ਦੌਰਾਨ 3 ਦਿਨ ਤੱਕ, ਹਾਲਾਂਕਿ 3 ਤੋਂ ਵੱਧ ਦਿਨ, 4-5 ਦਿਨ ਤੱਕ ਪੂਰੇ ਇੰਡੀਆ ਦੇ ਅੰਦਰ ਸਿੱਖਾਂ ਦਾ ਕਤਲੇਆਮ ਹੁੰਦਾ। ਆਰਮੀ ਜਿਹੜੀ ਹੈ ਰਾਸ਼ਟਰਪਤੀ ਦੇ ਅੰਦਰ ਹੁੰਦੀ ਹੈ। ਗਿਆਨੀ ਜੈਲ ਸਿੰਘ, ਹੁਣ ਤੁਸੀਂ ਕਹਿ ਰਹੇ ਹੋ ਤੁਹਾਡੇ 'ਤੇ ਵੀ ਹਮਲਾ ਹੋਇਆ, ਤੁਹਾਡੇ ਗਿਆਨੀ ਜੈਲ ਸਿੰਘ ਦੇ ਭਰਾ ਨੂੰ ਵੀ ਮੇਰੇ ਖਿਆਲ ਨਾਲ ਜਿੰਦਾ ਸਾੜ ਦਿੱਤਾ ਗਿਆ ਸੀ ਪਟੇਲ ਨਗਰ ਜੇਲ੍ਹ ਰੋਡ ਦੇ ਉੱਤੇ। ਨਹੀਂ ਸਰ, ਗਿਆਨੀ ਦੇ ਭਰਾ ਬਿਲਕੁਲ ਨਹੀਂ ਖੜੇ, ਕੋਈ ਵੀ ਗਲਤ ਦੇਖੋ ਇਨਫੋਰਮੇਸ਼ਨ ਤੁਹਾਡੇ ਕੋਲ। ਮੈਂ ਗੱਲ ਸੁਣੋ ਜੀ, ਗਿਆਨੀ ਦੇ 3 ਭਰਾ ਸੀਗੇ, ਗਿਆਨੀ ਤੋਂ ਵੱਡੇ ਸੀਗੇ, ਉਹ ਪਿੰਡ ਰਹਿੰਦੇ ਸੀਗੇ ਦੋਨੋਂ, ਕਿਸੇ ਨੂੰ ਨਹੀਂ ਸਾੜਿਆ ਗਿਆ। ਤੇ ਜਿਹੜੀ ਖਬਰਾਂ ਉਸ ਵੇਲੇ ਦੀਆਂ ਅਗਰ ਅਸੀਂ ਦੇਖਦੇ ਹੈਗੇ ਆ ਕਿ ਪਟੇਲ ਨਗਰ ਰੋਡ ਦੇ ਉੱਤੇ ਜਿੰਦਾ ਸਾੜਨ ਦੀ ਗੱਲ ਹੋਈ ਸੀ ਕਿ ਉਹਨਾਂ ਦੇ ਘਰ 'ਤੇ ਹਮਲਾ ਸੀ ਤੇ ਉਹਦੀ ਬਾਡੀ ਰਿਕਵਰ ਕਰਨ ਦੇ ਲਈ ਅਪੀਲ ਕਰਨੀ ਪਈ ਸੀ ਰਾਸ਼ਟਰਪਤੀ ਨੂੰ। ਨਹੀਂ, ਐਜ਼ਰ ਕੋਈ ਕਿਸ ਤਰ੍ਹਾਂ ਦਾ ਕੋਈ ਚਲੋ ਆਪਾਂ ਇਸ ਇਸ਼ੂ ਨੂੰ ਗਲਤ ਖਬਰ ਹੈ। ਪਟੇਲ ਨਗਰ ਰਿਲੇਟਿਵ ਜ਼ਰੂਰ ਰਹਿੰਦੇ ਸੀਗੇ, ਪਰ ਉਹਨਾਂ ਦਾ ਭਰਾ ਕੋਈ ਨਹੀਂ ਰਹਿੰਦਾ। ਚਲੋ ਰਿਲੇਟਿਵ ਹੋਣਗੇ, ਮੈਂ ਤੁਹਾਡੀ ਇਸ ਗੱਲ ਨਾਲ, ਦੇਸ਼ ਦਾ ਰਾਸ਼ਟਰਪਤੀ ਹੋਵੇ 3 ਦਿਨ ਤੱਕ ਦਿੱਲੀ ਰਾਜਧਾਨੀ ਪੂਰੀ ਦੁਨੀਆ ਦੇਖਦੀ ਹੈ, ਸੁਪਰੀਮ ਕੋਰਟ ਇੱਥੇ, ਹਾਈ ਕੋਰਟ ਇੱਥੇ, ਸਾਰੇ ਵੱਡੇ ਵੱਡੇ ਸਰਕਾਰੀ ਦਫ਼ਤਰ ਇੱਥੇ, ਪੂਰੇ ਇੰਡੀਆ ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਦੇਸ਼ ਦਾ ਰਾਸ਼ਟਰਪਤੀ ਆਰਮੀ ਨੂੰ ਡਿਪਲੋਇਡ ਕਰ ਸਕਦਾ ਸੀ, ਕਿਉਂ ਨਹੀਂ ਕੀਤੀ ਗਈ? ਕੀ ਇੰਦਰਾ ਗਾਂਧੀ ਦੀ ਤਰ੍ਹਾਂ ਰਾਜੀਵ ਗਾਂਧੀ ਨੇ ਵੀ ਉਹਨਾਂ ਦਾ ਸੀ ਨਾਮ ਹੀ ਇਸਤੇਮਾਲ ਕੀਤਾ? ਦੇਖੀਏ, ਇੱਕ ਚੀਜ਼ ਮੈਂ ਦੱਸ ਦਿੰਦਾ, ਤੁਸੀਂ ਮੈਥੋਂ ਉਮਰ 'ਚ ਵੱਡੇ ਵੀ ਹੋਵੋਗੇ, ਤੁਸੀਂ ਲੋਕਾਂ ਦੇ ਵੱਡੇ ਵੱਡਿਆਂ ਦਾ ਇੰਟਰਵਿਊ ਲਿੱਤਾ ਹੋਏਗਾ। ਤੁਸੀਂ ਇੱਕ ਚੀਜ਼ ਦੇਖੋ ਕਿ ਅੱਜ ਤੱਕ ਜਿੰਨੇ ਵੀ ਰਾਸ਼ਟਰਪਤੀ ਹੋਏ ਨੇ, ਮੈਂ ਗੱਲ ਇਹਦੇ ਵਿੱਚ ਇੱਕ ਪੁਆਇੰਟ ਕਹਿ ਰਿਹਾ, ਗਿਆਨੀ ਜੀ ਨੂੰ ਛੱਡ ਕੇ ਜਿੰਨੇ ਵੀ ਅੱਜ ਤੱਕ ਰਾਸ਼ਟਰਪਤੀ ਹੋਏ ਔਰ ਅੱਜ ਤੱਕ ਸਟਿਲ ਰਾਸ਼ਟਰਪਤੀ ਰਬਰ ਸਟੈਂਪ ਹੋਏ ਨੇ। ਯਾਨੀ ਕਿ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਸਾਰੇ ਰਾਸ਼ਟਰਪਤੀ ਕੀ ਕਹਿੰਦੇ ਨੇ, ਰਬਰ ਸਟੈਂਪ? ਗੱਲ ਸੁਣੋ ਪੂਰੀ ਪਹਿਲਾਂ। ਜੀ ਜੀ ਜ਼ਰੂਰ। ਤੁਸੀਂ ਕਿਸੇ ਰਾਸ਼ਟਰਪਤੀ ਨੇ ਕੋਈ ਮੁੱਦਾ ਕੋਈ ਪ੍ਰਧਾਨ ਮੰਤਰੀ ਨਾਲ ਪੰਗਾ ਲਿੱਤਾ? ਨਹੀਂ ਲਿੱਤਾ। ਗਲਤ ਹੋ ਸਹੀ ਹੋ, ਕਿਉਂਕਿ ਇਹ ਐਡੀ ਵੱਡੀ ਪੋਸਟ ਹੈ, ਉੱਥੇ ਤੱਕ ਮੈਂ ਸੋਚ ਵੀ ਨਹੀਂ ਸਕਦਾ ਕਿ ਜਿਸ ਤਰੀਕੇ ਦੀ ਉੱਥੇ ਰਾਜਨੀਤੀ ਹੁੰਦੀ ਹੈ। ਪਰ ਇੱਕ ਚੀਜ਼ ਜਿਹੜੀ ਜੇ ਸਾਡੇ ਘਰ ਦੇ ਵਿੱਚ ਬੀਤੀ, ਉਹ ਬੰਦਾ ਨੂੰ ਤਾਂ ਸਾਹਮਣੇ ਹੀ ਗੱਲ ਦੀ ਹੈ ਨਾ। ਦੂਸਰੇ ਦਾ ਰਾਸ਼ਟਰਪਤੀ ਨੂੰ ਕੀ ਹੋਇਆ, ਕਿਉਂ ਨਹੀਂ ਕਰਦੇ ਸੀ, ਕੀ ਕਰਦੇ ਸੀ, ਆਈ ਡੋਂਟ ਨੋ ਅਬਾਊਟ ਦੈਟ। ਪਰ ਜਿਹੜੀ ਚੀਜ਼ ਸਾਡੀ ਫੈਮਿਲੀ ਦੇ ਵਿੱਚ ਹੋਈ ਆ, ਉਹ ਮੈਂ ਖੁਦ ਦੇਖੀ ਹੈ ਕਿ ਉਹਨਾਂ ਨੇ ਕੋਈ ਸਾਈਡ ਸੀਗੀ ਰਾਜੀਵ ਗਾਂਧੀ ਨਾਲ ਹੋਈ, ਔਰ ਰਾਜੀਵ ਗਾਂਧੀ ਨੇ ਆ ਕੇ ਗੋਡੇ 'ਤੇ ਆ ਕੇ, ਮੈਂ ਖੁਦ ਦੇਖਿਆ, ਤਰਲੋਚਨ ਸਿੰਘ ਇਜ਼ ਦੇਅਰ, ਬੂਟਾ ਸਿੰਘ ਇਜ਼ ਦੇਅਰ, ਜੋ ਉਸ ਟਾਈਮ ਹੋਮ ਮਿਨਿਸਟਰ ਸੀ, ਹੀ ਇਜ਼ ਦੇਅਰ। ਰਾਤ ਨੂੰ ਆ ਕੇ ਰਾਜੀਵ ਗਾਂਧੀ ਨੇ ਕਿਹਾ ਜੀ ਮੈਥੋਂ ਗਲਤੀ ਹੋ ਗਈ ਹੈ, ਮੈਨੂੰ ਮਾਫੀ ਹੋ, ਮੈਨੂੰ ਸਸਪੈਂਡ ਨਾ ਕਰੋ। ਲੈਟਰ ਟਾਈਪ ਹੋ ਚੁੱਕੀ ਸੀ, ਜੋ ਆਸਕ ਬੂਟਾ ਸਿੰਘ ਹੁਣ ਰਹਿ ਨਹੀਂ ਗਏ, ਤਰਲੋਚਨ ਸਿੰਘ ਜੀ ਸਟਿਲ ਦੇਅਰ, ਕਿਉਂਕਿ ਪ੍ਰੈਸ ਸੈਕਟਰੀ ਸੀਗੇ, ਉਹਨਾਂ ਨੇ ਹੀ ਬੁੱਕ ਕਰਾਈ ਸੀਗੀ, ਸਾਰੀ ਚੀਜ਼ ਟਾਈਪ ਕਰਵਾਈ ਹੋਈ ਸੀਗੀ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਜੋ 3 ਦਿਨ ਤੱਕ ਕਤਲੇਆਮ ਹੋਇਆ ਰਾਜੀਵ ਗਾਂਧੀ ਦੇ ਆਰਡਰ ਤੋਂ ਹੋਇਆ, ਔਰ ਆਰਡਰ 3 ਦਿਨ ਕਤਲੇਆਮ ਕਰਨ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਹੋ ਰਹੀ। ਪਹਿਲਾਂ ਮੇਰੀ ਗੱਲ ਸੁਣੋ ਸਰ, ਇਹ ਸਸਪੈਂਡ ਇਸ ਤਰੀਕੇ ਦੀ ਕੀ ਸੀਗੀ, ਇੱਕ ਹੋਰ ਕੋਈ ਮੁੱਦਾ ਵੀ ਸੀਗਾ ਜਿਹਦੇ ਵਿੱਚ ਰਾਜੀਵ ਗਾਂਧੀ ਬੜਾ ਅੜ ਗਏ ਸੀਗੇ, ਔਰ ਗਿਆਨੀ ਜੀ ਕਹਿੰਦੇ ਮੈਂ ਨਹੀਂ ਕਰਾਂਗਾ, ਔਰ ਰਾਜੀਵ ਗਾਂਧੀ ਨੂੰ ਸਸਪੈਂਡ। ਉਹ ਕੁਛ ਇਹਨਾਂ ਦੇ ਇੰਨਾ ਵੱਡੀ ਹਾਈ ਲੈਵਲ 'ਤੇ ਬੰਦਾ ਆਪਾਂ ਨਹੀਂ ਸੋਚ ਸਕਦੇ ਉਸ ਟਾਈਮ, ਕਿਉਂਕਿ ਮੇਰੀ ਉਮਰ ਇੰਨੀ ਹੈ ਨਹੀਂ ਸੀਗੀ, ਬਟ ਇੰਨੀ ਜ਼ਰੂਰ ਸਮਝ ਸੀਗੀ ਕਿ ਉਸ ਟਾਈਮ 'ਤੇ ਉੱਠਿਆ ਕਿ ਉਦੋਂ ਬਾਅਦ ਲੋਕਾਂ ਨੇ ਕਿਹਾ ਵੀ ਗਿਆਨੀ ਜੈਲ ਸਿੰਘ ਨੇ ਦਿਖਾਤਾ ਕਿ ਰਾਸ਼ਟਰਪਤੀ ਦੀ ਪਾਵਰ ਕੀ ਹੁੰਦੀ ਹੈ। ਕਿਸ ਗੱਲ ਤੋਂ ਸਾਬਿਤ ਕੀਤਾ, ਦੱਸੋ ਉਸ ਪੂਰੀ ਗੱਲ। ਕਿ ਪ੍ਰਧਾਨ ਮੰਤਰੀ ਨੂੰ ਸਸਪੈਂਡ ਕਰ ਸਕਦਾ ਹੈ। ਕੀਤਾ ਤੇ ਨਹੀਂ ਨਾ, ਕਤਲੇਆਮ ਤੇ ਹੋਇਆ ਨਾ। ਕਰਨ ਲੱਗੇ ਸੀ। ਦੇਖੋ ਮੇਰੀ ਗੱਲ ਸੁਣੋ,
ਮੈਂ ਛੋਟੀ ਜੀ ਗੱਲ ਹੈ, ਤੁਸੀਂ ਮੈਨੂੰ ਕੁਝ ਕਹੋ, ਕੱਲ ਆ ਕੇ ਮੈਂ ਤੁਹਾਡੇ ਤੋਂ ਮਾਫੀ ਮੰਗ ਲਾਂ, ਪੈਰੀ ਪੈ ਕੇ ਮਾਫੀ ਮੰਗ ਲਾਂ, ਤੁਸੀਂ ਕੀ ਕਰੋਗੇ? ਆਪਣੇ ਇਨਸਾਨੇ ਪੰਜਾਬੀ ਤਾਂ ਹੈ ਹੀ, 2 ਮਿੰਟ 'ਚ ਹੀ ਮਾਫ ਕਰ ਦਿੰਦੇ ਨੇ। ਦਰਬਾਰ ਸਾਹਿਬ ਦਾ ਹਮਲਾ ਮਾਫੀ ਦੇ ਕਾਬਿਲ ਹੈ, ਸਿੱਖਾਂ ਦਾ 3 ਦਿਨ ਤੱਕ ਕਤਲੇਆਮ ਹੋ ਜਾਏ ਮਾਫੀ ਦਾ ਕਾਬਿਲ ਹੈ। ਸਰ ਇਹਦੇ ਵਿੱਚ ਰਾਜੀਵ ਗਾਂਧੀ ਦਾ ਨਹੀਂ ਸੀਗਾ, ਇਹਦੇ 'ਚ ਇੰਦਰਾ ਗਾਂਧੀ ਦਾ ਪੰਗਾ ਸੀ ਸਰ। ਨਹੀਂ ਇੰਦਰਾ ਗਾਂਧੀ ਦਾ ਗਲਤ ਲੈ ਕੇ ਚੱਲ ਰਹੇ ਹੋ। ਨਹੀਂ, ਮੈਂ ਦੋਨੋਂ ਗੱਲਾਂ ਇਕੱਠੀਆਂ ਵਰਤ ਰਿਹਾ ਹੈਗਾ ਕਿ ਦਰਬਾਰ ਸਾਹਿਬ ਦੇ ਹਮਲੇ ਵੇਲੇ ਇੰਦਰਾ ਗਾਂਧੀ ਦਾ ਆਰਡਰ ਸੀ, ਔਰ ਉਹਨਾਂ ਦੇ ਕਤਲ ਤੋਂ ਬਾਅਦ ਜੋ ਸਿੰਘਾਂ ਨੇ ਸੋਧਿਆ ਇੰਦਰਾ ਗਾਂਧੀ ਨੂੰ, ਕਤਲੇਆਮ ਦਾ ਆਰਡਰ ਪੂਰੇ ਇੰਡੀਆ ਦੇ ਅੰਦਰ ਰਾਜੀਵ ਗਾਂਧੀ ਨੇ ਦਿੱਤਾ, ਕਾਂਗਰਸ ਦੀ ਸਰਕਾਰ ਨੇ ਕੀਤਾ। ਮੈਂ ਦੋਨੋਂ ਗੱਲਾਂ ਦੀ ਗੱਲ ਕਰ ਰਿਹਾ। ਸਰ ਦੇਖੀਏ, ਰਾਜੀਵ ਗਾਂਧੀ ਨੇ ਕਤਲੇਆਮ ਕਰਵਾਇਆ, ਔਰ ਇੱਕ ਚੀਜ਼ ਹੈਗੀ ਆ ਕਿ ਇਹਦੇ ਵਿੱਚ ਕੀ ਨਾ ਹੈਗਾ, ਟਾਈਟਲਰ ਵੀ ਇਨਵੋਲਵ ਸੀ, ਇਹਦੇ ਵਿੱਚ ਸੱਜਣ ਕੁਮਾਰ ਵੀ ਇਨਵੋਲਵ ਸੀਗਾ। ਤੁਹਾਡੇ ਸਾਹਮਣੇ ਕੇਸ ਚੱਲ ਰਿਹਾ, ਹੂ ਵਿਲ ਬੀ ਦਾ ਇਨਵੋਲਵਮੈਂਟ, ਕਿਹਦੀ ਇਨਵੋਲਵਮੈਂਟ ਸੀਗੀ ਸਰ ਇਹਦੇ ਵਿੱਚ? ਮੈਂ ਕੁਝ ਕਹਿ ਨਹੀਂ ਸਕਦਾ, ਮੈਂ ਕਿਉਂ ਕਹਾਂਗਾ ਜਦ ਕਿ ਪਬਲਿਕ ਸਾਹਮਣੇ ਚੀਜ਼ਾਂ ਹੈਗੀ। ਕਿਹਨੇ ਕਰਵਾਏ ਇਹ ਕਤਲੇਆਮ? ਜਦ ਇੱਕ ਬੰਦਾ ਉਸ ਟਾਈਮ ਤੇ ਮੀਡੀਆ ਇੰਨਾ ਸਟਰੋਂਗ ਨਹੀਂ ਹੁੰਦਾ ਸੀਗਾ, ਮੋਬਾਈਲ ਸਾਡੇ ਕੋਲ ਹੁੰਦੇ ਨਹੀਂ ਸੀਗੇ ਕਿ ਨੈਟਵਰਕ ਇੱਧਰ ਨਹੀਂ ਆਇਆ, ਦੂਜਾ ਕਰ ਦਿੱਤਾ, ਦੂਰਦਰਸ਼ਨ ਤੇ ਟੈਲੀਫੋਨ ਸੀਗੇ ਸਰ, ਉਹਦੇ ਵਿੱਚ ਉਹ ਤੁਹਾਡੇ ਸਾਰੇ ਬੰਦ ਕਰ ਦਿੱਤੇ ਜਾਣ। ਪ੍ਰਧਾਨ ਮੰਤਰੀ ਕੋਲ ਇੰਨੀ ਪਾਵਰ ਹੁੰਦੀ ਹੈ। ਅੱਜ ਦੇ ਪ੍ਰਧਾਨ, ਚਲੋ ਮੋਦੀ ਜੀ ਕੋਲੋਂ ਲੈ ਲਓ, 2 ਮਿੰਟ 'ਚ ਜਿਹਨੂੰ ਚਾਹੁੰਦੇ ਨੇ ਰਾਸ਼ਟਰਪਤੀ ਬਣਾ ਦਿੰਦੇ ਨੇ। ਪਾਵਰ ਹੀ ਹੈਗੀ, ਪ੍ਰਧਾਨ ਮੰਤਰੀ ਕੋਲ ਪਾਵਰ ਹੁੰਦੀ ਹੈ ਸਰ। ਤੇ ਫਿਰ ਗੱਲ ਤੇ ਉਧਰ ਹੀ ਆ ਗਈ ਨਾ ਕਿ ਰਬਰ ਸਟੈਂਪ ਹੀ ਤੇ ਸੀ ਨਾ, ਫਿਰ ਸਾਰਿਆਂ ਨੇ ਵਰਤ ਲਿਆ। ਇੰਦਰਾ ਗਾਂਧੀ ਨੇ ਵੀ ਆਪਣੇ ਵੇਲੇ ਵਰਤ ਲਿਆ, ਰਾਜੀਵ ਗਾਂਧੀ ਨੇ ਵੀ ਵਰਤ ਲਿਆ। ਪਰ ਇਹਨਾਂ ਨੇ ਆਪਣੀ ਇੱਕ ਚੀਜ਼ ਦਿਖਾਤੀ, ਕੁਝ ਪੇਪਰ ਸੀਗੇ ਜੋ ਸਾਈਨ ਨਹੀਂ ਕੀਤੀ, ਫਾਈਲ ਮੇਰੇ ਖਿਆਲ ਨਾਲ ਸ਼ਾਇਦ ਉਹ ਅੱਜ ਤੱਕ ਵੀ ਨਹੀਂ ਸਾਈਨ ਕਰਵਾਈ ਕਿਉਂਕਿ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, 4 ਸਰਕਲ ਰੋਡ 'ਚ ਮੈਂ ਰਿਹਾ ਜਦੋਂ ਗਿਆਨੀ ਜੀ ਰਾਸ਼ਟਰਪਤੀ ਤੋਂ ਹਟ ਗਏ, ਉਹਨਾਂ ਨੂੰ ਕੋਠੀ ਮਿਲੀ ਉੱਥੇ, ਤੇ ਉੱਥੇ ਮੈਂ ਰਾਜੀਵ ਗਾਂਧੀ ਖੁਦ ਮਿਲਣ ਆਏ। ਤੁਸੀਂ ਆਪਣਾ ਇਹਦੇ 'ਚ ਰਿਕਾਰਡ ਚੈੱਕ ਕਰ ਲਓ ਉਹਦੇ 'ਚ ਕਿ ਰਾਜੀਵ ਗਾਂਧੀ ਗਏ ਸੀ ਨਹੀਂ ਗਈ ਸੀ। ਔਰ ਸਾਈਡ 'ਤੇ ਜਾ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਹੈ, मैंने कहा इंद्रजीत, जो आप समझते हो लड़ाई गांधी फैमिली की लड़ाई नहीं है, ये जो मेरी और ज्ञानी जी की लड़ाई कोई राजीव गांधी और ज्ञानी जी की लड़ाई नहीं है, ये प्रधानमंत्री और राष्ट्रपति की लड़ाई थी। तो इसको आप फैमिली लड़ाई मत सोचिएगा। उन्होंने मैनू आ वर्डिंग कही है, मतलब कहने का मतलब कोई पोलीटिकल कोई मुद्दा सी इन्हां दे आपस च जिस तरीके नाल होया, पर उन्होंने दसता कि प्रधानमंत्री भी राष्ट्रपति भी एक पावर हुंदी है। सर मैं वो गल कर रहा तुहाडे नाल। ਆਪਾਂ ਇੱਥੇ ਦੇਖੋ, ਮੇਰੀ ਗੱਲ ਸੁਣੋ, ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ, ਮੈਂ ਤੁਹਾਨੂੰ ਗੱਲ ਕਲੀਅਰ ਕਰ ਰਿਹਾ। ਤੁਸੀਂ ਇਹ ਮੁੱਦੇ ਜਿਹੜੇ ਹੈਗੇ ਨੇ, ਗੋਲਡਨ ਟੈਂਪਲ ਵਾਲੇ ਮੁੱਦੇ ਹੋ ਗਏ, ਦਿਸ ਐਂਡ ਦੈਟ, ਇਹਦੇ 'ਤੇ ਬਹੁਤ ਚੀਜ਼ਾਂ 'ਤੇ ਚਰਚਾ ਹੋ ਚੁੱਕੀਆਂ, ਬੜਿਆਂ ਦੇ ਬਿਆਨ ਆ ਚੁੱਕੇ ਨੇ ਬੜੇ। ਤੁਸੀਂ ਉਹ ਦੇਖੋ, ਤੁਸੀਂ ਉਹਨਾਂ ਦੀ ਤੁਸੀਂ ਆਪ ਸਮਝ ਜਾਓਗੇ, ਤੁਸੀਂ ਫਿਰ ਉਸ ਤੋਂ ਬਾਅਦ ਕੁਐਸਚਨ ਕਿਸੇ ਨੂੰ ਪੁੱਟ ਨਹੀਂ ਕਰੋਗੇ। ਤੁਸੀਂ ਉਹਨਾਂ ਦੀ ਕਿਤਾਬ ਪੜ੍ਹੋ, ਤੁਸੀਂ ਇੰਟਰਵਿਊ ਲਓ ਤਰਲੋਚਨ ਸਿੰਘ ਜੀ ਦਾ, ਜਿਹੜੇ ਕਿ ਪ੍ਰੈਸ ਸੈਕਟਰੀ ਸੀਗੇ, ਟੋਟਲੀ ਨਾਲ ਰਹਿੰਦੇ ਸੀਗੇ। ਹਾਲੇ ਤੱਕ ਕਿ ਮੈਂ ਵੀ ਉਹਨਾਂ ਦਾ ਗ੍ਰੈਂਡਸਨ ਹੁੰਦਾ, ਮੈਂ ਇੰਨਾ ਨਾਲ ਨਹੀਂ ਰਹਿੰਦਾ ਸੀ ਕਿਉਂਕਿ ਪੋਲੀਟੀਕਲ ਮੈਂ ਛੋਟਾ ਸੀਗਾ, ਵਿੱਚ ਮੈਂ ਬੰਬੇ ਵੀ ਚਲਾ ਗਿਆ ਸੀਗਾ ਫਿਲਮ ਇੰਡਸਟਰੀ 'ਚ। ਪਰ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਚੀਜ਼ ਜਦੋਂ ਤੋਂ ਰਾਸ਼ਟਰਪਤੀ ਸੀ, ਹੋਮ ਮਿਨਿਸਟਰ ਬਣੇ ਤਰਲੋਚਨ ਸਿੰਘ ਤਦ ਤੋਂ ਨਾਲ ਸੀਗੇ। ਹੀ ਨੋਜ਼ ਈਚ ਐਂਡ ਐਵਰੀਥਿੰਗ। ਕੀ ਸੀ ਗਿਆਨੀ ਜੈਲ ਸਿੰਘ, ਕਿਸ ਤਰ੍ਹਾਂ, ਉਹ ਤੁਹਾਨੂੰ ਸਾਰਾ ਚੀਜ਼ ਦੱਸ ਦੇਣਾ, ਉਹਨਾਂ ਨੇ ਦੱਸਿਆ ਵੀ ਹੈਗਾ। ਹੋਰ ਗਵਰਨਰ ਨੇ ਜੋ ਪਤਾ ਨਹੀਂ ਮੇਰਾ ਕੀ ਨਾਮ, ਉਹਨਾਂ ਨੇ ਕਿਤਾਬ ਲਿਖੀ, ਉਹਦੇ ਵਿੱਚ ਵੀ ਮੈਂਸ਼ਨ ਹੈ ਇਹਨਾਂ ਦਾ। ਇਹ ਸਿਰਫ ਪ੍ਰੋਪਰਗੰਡਾ ਹੈਗਾ। ਇਹ ਸਿਰਫ ਜਿਹੜਾ ਬੰਦਾ ਵੀ ਹੁਣ ਪਬਲਿਕ ਆਪਣੀ ਪਬਲਿਸਿਟੀ ਪਾਉਣ ਵਾਸਤੇ ਕੀ ਕਹਿੰਦੇ ਹੁੰਦੇ ਆਪਾਂ, ਮੁਰਦੇ ਉਖਾੜਨਾ, ਉਹ ਕਰਨ ਕਿ ਆਪਣੀ ਪਬਲਿਸਿਟੀ ਪਾਉਣ ਦੇ ਚੱਕਰ 'ਚ ਨੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਸਾਇੰਦਰਜੀਤ ਸਿੰਘ ਨੇ ਗੱਲ ਕੀਤੀ, ਅਸੀਂ ਆਪਣੀ ਤਰਫੋਂ ਕਾਫੀ ਸਵਾਲ ਇਹਨਾਂ ਦੇ ਅੱਗੇ ਰੱਖੇ ਹੈਗੇ ਨੇ, ਜਿਨ੍ਹਾਂ ਦਾ ਜਵਾਬ ਇਹਨਾਂ ਨੇ ਬੜੀ ਬਖੂਬੀ ਨਾਲ ਕੀਤਾ ਹੈਗਾ। ਰਾਜਨੀਤੀ ਕਹਿ ਲਈਏ ਜਾਂ ਧਾਰਮਿਕ ਸੋਚ ਕਹਿ ਲਈਏ, ਸਾਰੇ ਸਵਾਲਾਂ ਦੇ ਜਵਾਬ ਰੂਬਰੂ ਅਸੀਂ ਤੁਹਾਡੇ ਨਾਲ ਕੀਤੇ ਨੇ। ਤੇ ਜੋ ਗੱਲ ਇਹਨਾਂ ਨੇ ਕੀਤੀ ਹੈ, ਅਸੀਂ ਇਹਨਾਂ ਵੱਲੋਂ ਚੁੱਕੇ ਹੋਏ ਸਵਾਲ ਸਰਦਾਰ ਮਨਜੀਤ ਸਿੰਘ ਜੀਕੇ ਦਾ ਵੀ ਇੰਟਰਵਿਊ ਕਰਾਂਗੇ, ਜੋ ਉਹਨਾਂ ਨੇ ਪਿਛਲੇ ਇੰਟਰਵਿਊ ਦਾਅਵਾ ਕੀਤਾ, ਤੇ ਹੁਣ ਸਾਇੰਦਰਜੀਤ ਸਿੰਘ ਨੇ ਜੋ ਗੱਲ ਕੀਤੀ ਹੈ ਉਸ ਮਸਲੇ ਦੇ ਉੱਤੇ, ਤੇ ਸਾਥ ਤਰਲੋਚਨ ਸਿੰਘ ਜਿਹੜੇ ਉਸ ਵੇਲੇ ਸਰਕਾਰੀ ਅਫਸਰ ਵੀ ਸਨ ਤੇ ਨਾਲ ਸਨ। ਇਹ ਸਵਾਲਾਂ ਦੇ ਜਵਾਬ ਅਸੀਂ ਉਹਨਾਂ ਤੋਂ ਵੀ ਲਵਾਂਗੇ। ਜਾਂਦੇ ਤੁਸੀਂ ਕੋਈ ਗੱਲ ਕਹਿਣਾ ਚਾਹੋਗੇ? ਬਸ ਕੁਛ ਨਹੀਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਮੈਨੂੰ ਇੰਨੀ ਜਿਹੜਾ ਸਫਾਈ ਪੇਸ਼ ਕਰਨ ਦਾ ਮੌਕਾ ਦਿੱਤਾ, ਕਿਉਂਕਿ ਕਈਆਂ 'ਚ ਬੜੀ ਗਲਤ ਫਹਿਮੀਜ਼ ਹੈਗੀਆਂ ਨੇ, ਉਹ ਆਪਾਂ ਦੂਰ ਕਰੀਏ। ਕਿਉਂਕਿ ਮੈਂ ਇੱਕ ਚੀਜ਼ ਜ਼ਰੂਰ ਸਾਰੇ ਪੰਜਾਬੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਛੋਟੀ ਜਿਹੀ ਕੌਮ ਹੈਗੀ ਹੈ, ਪਰ ਅਸੀਂ ਮਿਹਨਤੀ ਬਹੁਤ ਹੈਗੇ। ਆਪਾਂ ਆਪਸ 'ਚ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਦੀ ਬਜਾਏ ਇੱਕ ਦੂਜੇ ਦਾ ਸਾਥ ਦਈਏ ਕਿ ਇਹ ਪੰਜਾਬੀ ਕੌਮ ਜਿਹੜੀ ਹੈਗੀ ਹੈ, ਆਪਣਾ ਜਿਹੜਾ ਹੁਣ ਤੁਸੀਂ ਦੇਖਦੇ ਹੋ, ਛੋਟੀ ਜਿਹੀ ਗੱਲ ਮੈਂ ਦੇਖ ਰਿਹਾ, ਹਿੰਦੁਸਤਾਨ ਤੋਂ ਬਾਹਰ ਜਿੰਨੇ ਕਿ ਆਪਣੇ ਪੰਜਾਬੀ ਹੈਗੇ ਨੇ, ਉਹ ਬੜੇ ਪਾਵਰਫੁਲ ਹੁੰਦੇ ਜਾਂਦੇ ਕਿ ਉਹਨਾਂ 'ਚ ਏਕਾ ਹੈਗਾ। ਅਸੀਂ ਆਪਾਂ ਹੀ ਇੱਥੇ ਇੱਕ ਦੂਜੇ ਨਾਲ ਲੜੀ ਜਾਂਦੇ ਹਾਂ, ਇੱਕ ਦੂਜੇ 'ਤੇ ਇਲਜ਼ਾਮ ਲਾਈ ਜਾਂਦੇ ਹਾਂ,
ਇੱਕ ਦੂਜੇ ਨੂੰ ਬਦਨਾਮ ਕਰੀ ਜਾਂਦੇ, ਉਹ ਕਰਨਾ ਬੰਦ ਕਰੀਏ ਔਰ ਪੰਜਾਬੀ ਕੌਮ ਦੇ ਬਾਰੇ ਸੋਚੀਏ ਔਰ ਅੱਗੇ ਵਧੀਏ ਕਿ ਸਾਡਾ ਪੰਜਾਬ ਤਰੱਕੀ ਕਰੇ ਤੇ ਅਸੀਂ ਅੱਗੇ ਪੰਜਾਬੀ ਕੌਮ ਦਾ ਨਾਮ ਰੋਸ਼ਨ ਕਰੀਏ। ਬਿਲਕੁਲ ਸੰਗਤ ਜੀ, ਸਾਡੀ ਕੋਸ਼ਿਸ਼ ਹੈ ਸੀ ਕਿ ਜੂਨ ਦੇ ਇਸ ਮਹੀਨੇ ਦੇ ਤੇ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦੀ ਸੱਚਾਈਆਂ ਨੂੰ ਅਸੀਂ ਕੌਮ ਦੇ ਅੱਗੇ ਲੈ ਕੇ ਆਈਏ। ਤੇ ਗਿਆਨੀ ਜੈ ਸਿੰਘ ਦੇ ਜਿਹੜੇ ਪੋਤੇ ਸਾਹਿਬ ਇੰਦਰਜੀਤ ਸਿੰਘ ਅੱਜ ਹੈਗੇ ਨੇ, ਅਸੀਂ ਉਹਨਾਂ ਨਾਲ ਕਈ ਸਵਾਲਾਂ ਦੀ ਗੱਲਬਾਤ ਕੀਤੀ ਹੈ। ਇਸੇ ਮਸਲੇ ਉੱਤੇ ਬੜੀ ਜਲਦੀ ਅਸੀਂ ਸਾਥ ਲੋਚਨ ਸਿੰਘ ਔਰ ਮਨਜੀਤ ਸਿੰਘ ਜੀ ਕੇ ਨਾਲ ਵੀ ਕਰਾਂਗੇ ਔਰ ਇਸੇ ਮਸਲੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਗੱਲਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਸਰ ਇੰਦਰਜੀਤ ਸਿੰਘ ਜੋ ਇਜਾਜ਼ਤ। ਇੰਦਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।